ਉਹ ਬਾਦਲ ਦਲ ਜਿਹਦੇ ਬਾਰੇ ਸਾਰੀ ਦੁਨੀਆ ਪਿੱਟਣ ਲੱਗੀ ਆ ਕਿ 2 ਦਸੰਬਰ ਦੇ ਹੁਕਮਾਂ ਨੂੰ ਮੰਨਦੇ ਨਹੀਂ ਹੈਗੇ, ਉਹ ਅੱਜ ਟੀਚਰਾਂ ਕਰਦਾ ਪੰਥ ਨੂੰ, ਪੰਜਾਬ ਨੂੰ। ਵੀ ਤੁਸੀਂ ਕਦੋਂ ਸਮਝਿਆ, ਕਿਵੇਂ ਸਮਝ ਲਿਆ ਵੀ ਅਸੀਂ ਆਪਦੇ ਤੌਰ ਤੇ ਉੱਤੇ ਕੋਈ ਕਰ ਰਿਹਾ? ਤਾਂ ਸਾਨੂੰ ਅਕਾਲ ਤਖਤ ਸਾਹਿਬ ਨੇ ਕਿਹਾ ਹੋਇਆ ਨਾ ਕੁਝ ਕਰੀ ਜਾਂਦੇ। ਇਸ ਤਰੀਕੇ ਦੇ ਢੀਠ, ਇਸ ਤਰੀਕੇ ਦੇ ਝੂਠੇ, ਇਸ ਤਰੀਕੇ ਦੇ ਹੇਰਾ ਫੇਰੀ ਵਾਲੇ ਬੰਦਿਆਂ ਨਾਲ ਤੁਹਾਡਾ ਵਾਹ ਪਿਆਰ ਹੈ। ਹੁਣ ਇਹ ਗੱਲ ਕਹਿਣ ਮੌਕੇ ਇਹ ਨਹੀਂ ਹੈਗਾ ਭਾਵ ਜੇ ਕੋਈ ਇਹ ਸੋਚ ਲਵੇ ਵੀ ਚਲੋ ਇੰਨੀ ਗੱਲ ਤਾਂ ਵਧੀਆ ਹੈਗੀ ਆ ਨਾ, ਜੋ ਕਹਿੰਦੇ ਆ ਵੀ ਜੇ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਗਾਂ ਠੀਕ ਕਰ ਲਾਂਗੇ। ਨਹੀਂ, ਇਹ ਗੱਲ ਉਹ ਪਹਿਲੇ ਦਿਨ ਤੋਂ ਹੀ ਨਾਲੇ ਤਾਂ ਕਰਤੂਤ ਕਰੀ ਜਾਣੀ ਆ, ਨਾਲੇ ਕਹੀ ਜਾਣਾ ਅਸੀਂ ਤਾਂ ਅਕਾਲ ਤਖਤ ਦੀ ਫੁੱਲ ਮੰਨਦੇ। ਜਿਹੜੇ ਕੰਮ ਅਕਾਲੀ ਦਲ ਦੀ ਸਰਕਾਰਾਂ ਵੇਲੇ ਹੋਏ ਨੇ ਉਹ ਕਦੇ ਅਸਲੀ ਅਕਾਲੀ ਦਲ ਵੇਲੇ ਹੋ ਸਕਦੇ ਸੀ, ਪਰ ਕਿਉਂ ਹੋ ਗਏ? ਕਿਉਂਕਿ ਹਰਚਰਨ ਬੈਂਸ ਵਰਗੇ ਬੈਠੇ ਨੇ, ਉਹਨਾਂ ਨੂੰ ਮੱਤਾਂ ਦੇਣ ਨੂੰ ਵੀ ਇੱਕ ਗੱਲਾਂ ਥੋੜੀ ਹੈ। ਚਿੰਤਾ ਨਾ ਕਰੋ, ਚੱਕੀ ਚੱਲੋ। ਜੇ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਤੋਂ ਪੁਨਰ ਸੰਜੀਤ ਕਰਨਾ ਹੈ ਤੇ ਜੇ ਏਜੰਡਾ ਉਹੀ ਰਹਿਣਾ ਤੇ ਫਿਰ ਇਹੋ ਜਿਹੇ ਅਕਾਲੀ ਦਲ ਦਾ ਪੰਥ ਨੇ ਕੀ ਅਚਾਰ ਪਾਉਣਾ? ਪੰਥ ਨੂੰ ਤਾਂ ਜੇ ਅਕਾਲੀ ਦਲ ਚਾਹੀਦਾ ਜਿਹੜਾ ਕੌਮ ਦੀ, ਧਰਮ ਦੀ, ਪੰਜਾਬ ਦੀ ਬੋਲੀ ਦੀ, ਸੱਭਿਆਚਾਰ ਦੀ ਕੋਈ ਚਿੰਤਾ ਕਰਦਾ ਹੋਵੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ। ਪਰ ਕੀ ਕਿਸੇ ਨੂੰ ਆਸ ਹੈਗੀ ਆ ਜੇ ਏਜੰਡਾ ਬਦਲ ਵੀ ਲੈਣ, ਚਲੋ ਮੰਨ ਲਓ ਦਬਾਅ ਚ ਆ ਕੇ, ਪ੍ਰੈਸ਼ਰ ਚ ਆ ਕੇ ਵੀ ਠੀਕ ਆ ਜੀ ਅਸੀਂ ਪੰਥਕ ਏਜੰਡਾ ਅਪਣਾ ਲੈਂਦੇ। ਇਹ ਲੋਕ ਜਿਨ੍ਹਾਂ ਮਸਲਿਆਂ ਦੇ ਉੱਤੇ ਪੰਜਾਬ ਦੇ ਵਿੱਚ ਮੋਰਚੇ, ਧਰਮ ਯੁੱਧ ਮੋਰਚੇ, ਦਬਾਅ ਫਲਾਨਾ ਕਰ, ਜਦੋਂ ਵੀ ਇਹ ਸੱਤਾ ਚ ਆਏ ਨੇ ਕਿਸੇ ਮੋਰਚੇ ਤੋਂ ਬਾਅਦ, ਇਹਨਾਂ ਨੇ ਕਦੇ ਗੱਲ ਕੀਤੀ ਹੈ? ਜਿਹੜੇ ਸਿੱਖ ਸਾਡੇ ਬਾਹਰ ਅੰਦਰ ਇਹ ਮਤਾਂ ਦਿੰਦੇ ਹੁੰਦੇ ਆ ਕਿ ਜੀ ਤੁਸੀਂ ਐਵੇਂ ਇਹਨਾਂ ਦੇ ਖਿਲਾਫ ਬੋਲਦੇ ਰਹਿੰਦੇ ਹੋ, ਉਹ ਦੱਸਣ ਤਾਂ ਸਹੀ ਇਹਨਾਂ ਦਾ ਫਾਇਦਾ ਕੀ ਹੈ ਪੰਜਾਬ। ਜਿਹੋ ਜਿਹੇ ਕਾਂਗਰਸ ਵਾਲੇ, ਇਹਨਾਂ ਤੋਂ ਬੜਾ ਚੰਗੀ ਹੋਣੀ ਵੀ ਹੋ ਜਾ ਬੋਲੀ ਬੰਦੀ ਜਾਂਦੇ ਆ ਜਿੰਨਾ ਕਿ ਇਹ ਬੋਲਦੇ ਆ ਪੰਜਾਬ ਲਈ, ਪੰਥ ਲਈ। ਕੁੱਲ ਮਿਲਾ ਕੇ ਇਸ ਮੌਕੇ ਅਕਾਲੀ ਦਲ ਦੇ ਨਾਂ ਹੇਠ ਜਿਹੜੇ ਲੋਕ ਸਰਗਰਮ ਨੇ, ਇਹਨਾਂ ਤੋਂ ਤੁਸੀਂ ਕੀ ਸੋਚਦੇ ਹੋ ਵੀ ਇਹ ਜੇ ਭਾਜਪਾ ਨਾਲ ਮਿਲ ਜਾਣ ਜਾਂ ਨਾ ਮਿਲਣ ਜਾਂ ਜਿਹਦੇ ਨਾਲ ਮਰਜ਼ੀ ਮਿਲ ਜਾਣ, ਜੇ ਸੱਤਾ ਚ ਆ ਜਾਣ, ਚਾਹੇ ਪੰਜਾਬ ਚਾਹੇ ਕੇਂਦਰ, ਜਿਹੜੇ ਸਾਡੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸਾਡੀ ਕੌਮ ਦੇ ਮਸਲੇ ਆ ਉਹਦਾ ਕੋਈ ਇਹ ਹੱਲ ਕਰ ਸਕਦੇ? ਕੋਈ ਹੈਗਾ ਇਹਨਾਂ ਚੋਂ ਜਿਹਦੇ ਬਾਰੇ ਤੁਹਾਨੂੰ ਆਸ ਹੋਵੇ ਕਿ ਭਾਰਤੀ ਡੀਪ ਸਟੇਟ ਦੇ ਮੂਹਰੇ ਆਕੜ ਕੇ ਖੜ ਜਾਣਗੇ? ਭਾਰਤੀ ਨਿਜ਼ਾਮ ਤੋਂ ਆਸਾਂ ਲਾਉਣ ਵਾਲੇ ਬੰਦੇ ਅਸਲ ਵਿੱਚ ਖਾਲਸੇ ਦੇ ਤੇ ਖਾਲਿਸਤਾਨ ਦੇ ਦੁਸ਼ਮਣ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਤੋਂ ਇੱਥੇ ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ ਤੇ ਇੱਕ ਜਹਾਜ਼ ਉਤਰਿਆ। ਆਮ ਤੌਰ ਤੇ ਜਦੋਂ ਅਮਰੀਕਾ, ਕੈਨੇਡਾ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਜਹਾਜ਼ ਆਉਂਦਾ ਤਾਂ ਆਪਦੀ ਧਰਤੀ ਤੇ ਆਉਣ ਵਾਲੇ ਲੋਕ ਬੜੇ ਖੁਸ਼ ਹੁੰਦੇ ਆ, ਮੂਹਰੇ ਪਰਿਵਾਰ ਦੇ ਮੈਂਬਰ ਖੜੇ ਹੁੰਦੇ ਨੇ ਤੇ ਕਈ ਵਾਰ ਜਦੋਂ ਜਾਣ ਦਾ ਮੌਕਾ ਉੱਥੇ ਬਣਦਾ ਤਾਂ ਬੜਾ ਇਮੋਸ਼ਨਲ, ਬੜਾ ਭਾਵਕ ਮਾਹੌਲ ਹੁੰਦਾ। ਪਰ ਅੱਜ ਉੱਥੇ ਦੁੱਖ, ਅਥਰੂ ਤੇ ਬੜਾ ਸੰਤਾਪ ਵਾਲਾ ਮਾਹੌਲ ਸੀਗਾ, ਕਿਉਂਕਿ ਜਿਹੜੇ ਇਸ ਜਹਾਜ਼ ਰਾਹੀਂ ਇੱਥੇ ਬੰਦੇ ਉਤਰੇ ਆ ਉਹਨਾਂ ਨੂੰ ਧੱਕੇ ਨਾਲ ਉੱਥੇ ਗਲਤ ਤਰੀਕੇ ਨਾਲ ਰਹਿਣ ਕਰਕੇ ਇੱਥੇ ਭੇਜਿਆ ਗਿਆ। ਖੈਰ ਇਹ ਸਾਰੀ ਦੁਨੀਆ ਨੂੰ ਹੀ ਪਤਾ ਵੀ ਕੀ ਅਮਰੀਕਾ ਦੀ ਨਵੀਂ ਨੀਤੀ ਆ। ਕਈ ਮੁਲਕਾਂ ਨੇ ਆਪਣੇ ਢੰਗ ਤਰੀਕੇ ਨਾਲ, ਸਰਕਾਰਾਂ ਨੇ ਅਮਰੀਕਾ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ, ਪਰ ਇੱਥੇ ਭਾਰਤੀਆਂ ਨੂੰ ਕੋਈ ਕਹਿੰਦਾ ਜੀ 18,000 ਆ, ਕੋਈ ਕਹਿੰਦਾ ਵੱਧ ਨੇ ਵੀ ਇਹ ਇੱਥੇ ਵਾਪਸ ਭੇਜੇ ਜਾਣੇ ਆ। ਤੇ ਜਦੋਂ ਪਹਿਲਾ ਜਹਾਜ਼ ਇੱਥੇ ਉਤਰਨਾ ਸੀ ਤਾਂ ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਇੰਡੀਅਨ ਸਿਸਟਮ ਇਸ ਗੱਲ ਨੂੰ ਕਦੇ ਨਹੀਂ ਮੰਨਦਾ, ਬੜਾ ਚਿਰ ਤੋਂ ਲੋਕ ਲੱਗੇ ਹੋਏ ਨੇ ਵੀ ਕੈਨੇਡਾ, ਅਮਰੀਕਾ ਤੋਂ, ਹੋਰਨਾਂ ਮੁਲਕਾਂ ਤੋਂ ਸਿੱਧੀਆਂ ਫਲਾਈਟਾਂ ਸਾਡੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਰਾਜਾਸਾਂਸੀ ਏਅਰਪੋਰਟ ਤੋਂ ਲਾਗੂ ਹੋਣ, ਇਹ ਨਹੀਂ ਮੰਨਦੇ। ਅੱਜ ਜਦੋਂ ਫਲਾਈਟ ਇਹਨਾਂ ਲੋਕਾਂ ਦੀ ਆਉਣੀ ਸੀ ਤਾਂ ਸਿੱਧੀ ਕਹਿੰਦੇ ਜੀ ਅੰਮ੍ਰਿਤਸਰ ਉਤਰੂ। ਹੋ ਸਕਦਾ ਮਨ ਵਿੱਚ ਇਹ ਖੋਟ ਹੋਵੇ ਵੀ ਇਸ ਬਹਾਨੇ ਸਾਰੀ ਦੁਨੀਆ ਨੂੰ ਦੱਸਾਂਗੇ ਕਿ ਦੇਖੋ ਜੀ ਉਹ ਤਾਂ ਬਥੇਰਾ ਆਲੇ ਦੁਆਲੇ ਚੱਲਦਾ ਵੀ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਯੋਜਨਾ ਫੜੀ ਗਈ ਹੈ, ਜਾਂ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੋਇਆ, ਵੀ ਇਹਨਾਂ ਜਾਂ ਇਹੋ ਜਿਹੇ ਹੋਰ ਮਸਲਿਆਂ ਸਮੇਤ ਬਹੁਤ ਸਾਰੀਆਂ ਗੱਲਾਂ 'ਚ ਪਿਛਲੇ ਦੌਰ ਵਿੱਚ ਲੋਕਾਂ 'ਚ ਇਹ ਗੱਲ ਗਈ ਆ ਕਿ ਅਮਰੀਕਾ ਸਿੱਖਾਂ ਦਾ ਬਹੁਤ ਜ਼ਿਆਦਾ ਪੱਖ ਲੈਂਦਾ ਹੈ ਤੇ ਮਨੁੱਖੀ ਹੱਕਾਂ ਦੇ ਨਾਂ ਤੇ ਜੋ ਘਾਣ ਸਿੱਖਾਂ ਦਾ ਹੋ ਰਿਹਾ ਉਹਦੀ ਹਮਾਇਤ ਸਿੱਖਾਂ ਦੀ ਕਰਦਾ ਉਸ ਮਸਲੇ 'ਚ। ਇਹ ਸਾਰੀਆਂ ਗੱਲਾਂ ਦਾ ਇੱਕ ਤਰੀਕੇ ਨਾਲ ਇੰਡੀਅਨ ਸਿਸਟਮ ਨੇ ਸ਼ਾਇਦ ਸੋਚਿਆ ਹੋਵੇ ਕਿ ਜਦੋਂ ਇਹ ਜਹਾਜ਼ ਉਤਰੂ ਤਾਂ ਸਾਰੇ ਸੰਸਾਰ ਵਿੱਚ ਇਹ ਖਬਰ ਜਾਊਗੀ ਕਿ ਪੰਜਾਬ ਦੇ ਬੰਦੇ ਫੜ ਕੇ ਭੇਜਿਆ ਸਭ ਤੋਂ ਪਹਿਲਾਂ ਅਮਰੀਕਾ ਨੇ,
तो एक तो ये खोट हो सकता, दूजा ये हो सकता कि इत्थे एक बड़ा कूड़ प्रचार चल रहा कि जी ये जेड़े बंदे इत्थे आए ने ना, ये उत्थे गलत काम, इलीगल काम, नजायज काम, जानी कि भी जिवें कह दईए भी क्रिमिनल केसां वाले बंदे है, जदों कि इहो जी कोई गल है नहीं। पर लोकां दे दिलां विच इस जहाज विच आउण वाले बंदियां बारे तीजा ये नुकता है कि बंदे तां थोड़े ਜਿਹੇ ਸੀ ਜਿਹੜੇ ਪੰਜਾਬ ਦੇ ਸੀ इस जहाज ਵਿੱਚ, बाकी ਤਾਂ ਸਾਰੇ ਭਾਰत ਚੋਂ ਸੀ, ਕੋਈ ਕਿਤੋਂ ਗੁਜਰਾਤ ਚੋਂ ਬੜੇ ਨੇ। ਪਰ ਦਿੱਲੀ, ਗੁਜਰਾਤ ਜਾਂ ਹੋਰਨਾਂ ਥਾਵਾਂ ਤੇ ਜਹਾਜ਼ ਲਾਉਣ ਦੀ ਥਾਂ ਜਿੱਥੋਂ ਦੇ ਬੰਦੇ ਥੋੜੇ ਜਿਹੇ ਸੀਗੇ ਪੰਜਾਬ ਦੇ, ਇੱਥੇ ਜ਼ਿਆਦਾ ਤਵੱਜੋ ਦਿੱਤੀ ਗਈ। ਤਾਂ ਸਾਫ਼ ਜੀ ਗੱਲ ਆ ਕਿ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਇਸ ਲੈਂਡਿੰਗ ਦੇ ਨਾਲ ਆਪਦੀ ਕੂਟਨੀਤੀ ਆ ਜਿਹੜੀ, ਉਹਦਾ ਵੀ ਇੱਕ ਤਰੀਕੇ ਨਾਲ ਪੱਤਾ ਖੇਡਿਆ ਗਿਆ। ਬੜੇ ਲੋਕ ਜਿਹੜੇ ਨੇ ਇਸ ਗੱਲ ਤੇ ਚਰਚਾ ਕਰ ਰਹੇ ਨੇ ਕਿ ਦੇਖੋ ਇਹਨਾਂ ਨੇ ਨਾ ਤਾਂ ਉਹਨਾਂ ਨੂੰ ਅਮਰੀਕਨ ਸਿਸਟਮ ਨੂੰ, ਜਿਵੇਂ ਕੈਨੇਡਾ ਨੇ ਜਾਂ ਹੋਰਨਾਂ ਮੁਲਕਾਂ ਨੇ ਕੋਈ ਰਾਹ ਕੱਢਿਆ, ਆਪਦੇ ਸਮੱਸਿਆ ਦਾ ਹੱਲ ਕੱਢਿਆ, ਵੀ ਇਹਨਾਂ ਨੇ ਮਿੰਟੋ ਮਿੰਟ ਹੀ ਮੰਨ ਲਿਆ ਵੀ ਲਿਆਓ ਜੀ ਇੰਡੀਅਨ ਸਿਸਟਮ ਨੂੰ। ਤੋ ਇਸ ਗੱਲ ਦੇ ਉੱਤੇ ਜਦੋਂ ਅਸੀਂ ਧਿਆਨ ਦਿੰਦੇ ਹਾਂ ਵੀ ਲੋਕਾਂ ਦੇ ਦਿਮਾਗ ਵਿੱਚ, ਕਿਉਂਕਿ ਸੋਸ਼ਲ ਮੀਡੀਆ ਉੱਤੇ ਅੱਜ ਕੱਲ੍ਹ ਲੋਕ ਆਪਦੀ ਗੱਲ ਬੜੇ ਰੱਖਦੇ, ਸਾਰਿਆਂ ਨੇ ਕਿਹਾ ਕਿ ਜੀ ਇਹ ਪੰਜਾਬ ਨੂੰ ਜਾਂ ਪੰਥ ਨੂੰ ਬਦਨਾਮ ਕਰਨ ਦੀ। ਭਾਈ ਅਸੀਂ ਤਾਂ ਇਹ ਗੱਲ ਪਹਿਲੇ ਦਿਨ ਤੋਂ ਹੀ ਕਹਿੰਦੇ ਹਾਂ, ਜਿਹੜੇ ਲੋਕਾਂ ਨੂੰ ਬੁਖਾਰ ਚੜਿਆ ਹੋਇਆ ਮੇਰਾ ਦੇਸ਼ ਮਹਾਨ ਵਾਲਾ, ਉਹਨਾਂ ਦੀਆਂ ਸ਼ਾਇਦ ਅੱਖਾਂ ਖੁੱਲਣ। ਮੈਨੂੰ ਇਸ ਗੱਲ ਦਾ ਪਤਾ ਕਿ ਜੇਕਰ ਕਿਸੇ ਸਿੱਖ ਨੂੰ ਜਾਂ ਕਿਸੇ ਪੰਜਾਬੀ ਭਾਈ ਨੂੰ ਬਿਠਾ ਕੇ ਸਮਝਾਉਣਾ ਹੋਵੇ ਵੀ ਇੰਡੀਆ ਆਪਣੇ ਤੇ ਜ਼ੁਲਮ ਕਰਦਾ ਹੈ, ਕੋਈ ਨਹੀਂ ਮੰਨਦਾ। ਉਹਦੇ ਦੇਸ਼ ਹੀ ਬਹੁਤ ਵਧੀਆ ਕਹਿੰਦੇ, ਦੇਖੋ ਤਾਂ ਸੀ ਮਨਮੋਹਨ ਸਿੰਘ, ਜੇ ਸਿੰਘ, ਕੈਪਟਨ ਅਮਰਿੰਦਰ ਸਿੰਘ, ਵੱਡੀਆਂ ਵੱਡੀਆਂ ਪੋਸਟਾਂ ਤੇ, ਇਹ ਤਾਂ ਜੀ ਕਹਿੰਦੇ ਪਾਕਿਸਤਾਨ ਦਾ ਪ੍ਰਾਪੇਗੰਡਾ ਜਿਹੜਾ ਤੁਸੀਂ ਕਰਦੇ। ਸੋ ਮਤਾਂ ਜਿਹੜੀਆਂ ਨੇ ਉਹ ਦੇਣ ਦਾ ਉਹਨਾਂ ਕੋਲੇ ਬੜਾ। ਸੋ ਇਸ ਕਰਕੇ ਜੇ ਕੋਈ ਇਹ ਸਮਝਦਾ ਕਿ ਕਿਸੇ ਨੂੰ ਸਮਝਾ ਕੇ ਹੋਰ ਕਿਸੇ ਦੀ ਕੀ ਗੱਲ ਕਰਨੀ ਆ, ਮੈਂ ਆਪਦੀ ਗੱਲ ਕਰਾਂ। ਸਾਨੂੰ ਵੀ ਨਿੱਕੇ ਹੁੰਦਿਆਂ ਨੂੰ ਸਾਡੇ ਪਰਿਵਾਰ ਚੋਂ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਫੌਜ ਵਿੱਚ ਭਰਤੀ ਹੋਏ ਸੀ। ਮੇਰੇ ਪਿਤਾ ਜੀ ਸਮੇਤ ਬੜੇ ਲੋਕ ਆਲੇ ਦੁਆਲੇ 'ਚ ਫੌਜੀ ਸੀ। ਤੇ ਉਹ 26 ਜਨਵਰੀ ਨੂੰ, 15 ਅਗਸਤ ਨੂੰ ਜਦੋਂ ਤਿਰੰਗਾ ਜਿਹਾ ਚੜ੍ਹਨਾ, ਬੜਾ ਚਾਅ ਚੜ੍ਹਨਾ ਵੀ ਬੱਲੇ ਬੱਲੇ ਸਾਡਾ ਮੁਲਕ। ਜਦੋਂ ਫਿਲਮਾਂ ਦੇਖਣੀਆਂ, ਪਾਕਿਸਤਾਨ ਸਾਡਾ ਦੁਸ਼ਮਣ ਤੇ ਭਾਰਤ ਸਾਡਾ ਮੁਲਕ, ਸਾਡੇ ਵਾਲਿਆਂ ਨੇ ਚੱਕ ਤੇ ਫੱਟੇ, ਏਦਾਂ ਦੀਆਂ ਜਬਲੀਆਂ ਮਾਰਨੀਆਂ। ਪਰ 1984 ਦੇ ਜਦੋਂ 14 ਸਾਲ ਦੀ ਉਮਰ ਦੇ ਆਲੇ ਦੁਆਲੇ ਉਸ ਮਾਹੌਲ ਨੇ ਅਸਰ ਪਾਇਆ, ਫਿਰ ਅਕਲ ਆਉਣੀ ਸ਼ੁਰੂ ਹੋਈ। ਜਿੰਨਾ ਜ਼ਿਆਦਾ ਸ਼ਤਰੌਲ, ਜਿੰਨੀ ਜ਼ਿਆਦਾ ਬੇਇੱਜ਼ਤੀ ਹੋਈ, ਉਨੀ ਜਲਦੀ ਅਕਲ ਆਈ। ਤੇ ਇਹੀ ਮੈਨੂੰ ਬਾਕੀਆਂ ਬਾਰੇ ਪਤਾ ਵੀ ਜੇਕਰ ਕੋਈ ਕਿਸੇ ਸਿੱਖ ਨੂੰ ਸਮਝਾਈਏ ਉਹਨੇ ਨਹੀਂ ਸਮਝਣਾ, ਪਰ ਜਦੋਂ ਇੰਡੀਅਨ ਸਿਸਟਮ ਗਲ 'ਚ ਟਾਇਰ ਪਾਉਣ ਆਉਂਦਾ, ਫਿਰ ਖਾਲਿਸਤਾਨ ਜਿੰਦਾਬਾਦ ਤੋਂ ਘੱਟ ਬੰਦਾ ਗੱਲ ਨਹੀਂ ਕਰਦਾ। ਸੋ ਜਿਹੜੇ ਲੋਕ ਇਸ ਮੌਕੇ ਵੀ ਭਾਰਤੀ ਨਿਜ਼ਾਮ ਦੇ ਗੋਗੇ ਗਾਉਂਦੇ ਆ ਸਾਡੇ ਵਿੱਚੋਂ, ਇਹਨਾਂ ਸਾਰਿਆਂ ਦੇ ਵੀ ਜਿੰਨਾ ਟਾਈਮ ਛੱਤਰ ਨਹੀਂ ਨਾ ਫਿਰਦਾ, ਉਦੋਂ ਤੱਕ ਪਤਾ ਨਹੀਂ ਲੱਗਣਾ ਹੈਗਾ ਕਿ ਇਹ ਨਿਜ਼ਾਮ ਕਿੰਨਾ ਮਾੜਾ। ਆ ਮੋਦੀ ਦੀ ਇੱਕ ਖਬਰ ਅੱਜ ਦੇ ਤੇ ਆ ਟ੍ਰਿਬਿਊਨ ਅਖਬਾਰ ਪਿਆ, ਫਰੰਟ ਪੇਜ ਤੇ ਛਪੀ ਹੋਈ ਹੈ। ਪਹਿਲੀ ਲਾਈਨ ਇਹ ਲਿਖੀ ਹੋਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੁਝ ਲੋਕ ਖੁੱਲ੍ਹੇਆਮ ਸ਼ਹਿਰੀ ਨਕਸਲੀਆਂ ਦੀ ਭਾਸ਼ਾ ਬੋਲ ਰਹੇ ਨੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਖਿਲਾਫ ਜੰਗ ਦਾ ਐਲਾਨ ਕਰਨ ਵਾਲੇ ਲੋਕ ਨਾ ਤਾਂ ਸੰਵਿਧਾਨ ਨੂੰ ਸਮਝ ਸਕਦੇ ਨੇ ਤੇ ਨਾ ਹੀ ਦੇਸ਼ ਦੀ ਏਕਤਾ ਨੂੰ। ਚਲੋ ਅੱਗੇ ਉਹਨੇ ਲੰਬਾ ਚੌੜਾ ਰੌਣਕ ਮੇਲਾ ਲਾਇਆ। ਕਾਂਗਰਸੀਆਂ ਨੂੰ ਬੜੀ ਦੁੱਖ ਤਕਲੀਫ ਆ ਵੀ ਸਾਨੂੰ ਅਰਬਨ ਨਕਸਲ ਕਹਿਤਾ। ਤੇ ਇਹ ਕਾਂਗਰਸ, ਇਹ ਭਾਜਪਾ, ਇਹੀ ਸਾਰੇ ਉਹ ਨੇ ਜਿਹੜੇ ਸਾਨੂੰ ਸਿੱਖਾਂ ਨੂੰ ਰੋਜ਼ ਭੰਡਦੇ ਆ। ਕਦੇ ਕਹਿੰਦੇ ਆ ਤੁਸੀਂ ISI ਦੇ ਏਜੰਟ ਹੋ, ਕਦੇ ਜਿਹੜੇ ਵੀ ਸਿੱਖ ਨੇ ਇਸ ਮੁਲਕ ਦੇ ਸਤਾਏ ਹੋਏ ਨੇ ਆਪਦੇ ਦੁੱਖ ਦਾ ਇਜ਼ਹਾਰ ਕਰ ਲਿਆ, ਕਦੇ ਚੀਕ ਮਾਰ ਬੈਠਿਆ ਕਿ ਹਾਏ ਸਾਡੇ ਨਾਲ ਜ਼ੁਲਮ ਹੁੰਦਾ, ਹਾਏ ਸਾਨੂੰ ਸੰਵਿਧਾਨ 'ਚ ਹਿੰਦੂ ਲਿਖਿਆ ਹੋਇਆ। ਅੱਛਾ ਹੋਰ ਸੁਣੋ, ਇਸੇ ਵੇਲੇ 1984 ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਸਮਝਿਆ ਜਾਂਦਾ ਸੀ ਵੀ ਦੇਖੋ ਕਾਂਗਰਸ ਛੱਡ ਕੇ ਆ ਗਿਆ, ਚਾਹੇ ਸਾਰੀ ਉਮਰ ਕਾਂਗਰਸ ਵਿੱਚ ਰਿਹਾ ਜੀ, ਪਰ ਦੇਖੋ ਇਸ ਬੰਦੇ ਨੇ ਸਾਰਾ ਖਾੜਕੂ ਲਹਿਰ ਵਾਲਾ ਜਿਹੜਾ
ਦੌਰ ਆ 10-15 ਸਾਲ ਉਹਨੇ ਪੰਥ ਨਾਲ ਕੱਢੇ, ਕੌਮ ਨਾਲ ਕੱਢੇ, ਸਿੱਖਾਂ ਦੀ ਗੱਲ। ਤੇ ਬਾਅਦ ਵਿੱਚ ਆਪਾਂ ਨੂੰ ਸਭ ਨੂੰ ਪਤਾ, ਜਦੋਂ 2002 ਚ ਸਰਕਾਰ ਬਣੀ ਕਾਂਗਰਸ ਦੀ, ਬਾਦਲਕਿਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਉਹ ਕਾਂਗਰਸ ਪੰਜਾਬ 'ਚ ਸੱਤਾ 'ਚ ਆਈ, ਜਿਹਦੇ ਬਾਰੇ ਆਪਾਂ ਕਹਿੰਦੇ ਆ ਕਿ ਜੋ ਉਹ ਕਰ ਚੁੱਕੀ ਸੀ 84 ਚ ਜਾਂ ਬਾਅਦ ਵਿੱਚ ਸਾਡੇ ਭਾਈਚਾਰੇ ਨਾਲ, ਪੰਜਾਬ 'ਚ ਤਾਂ ਉਹਦਾ ਪੰਚਾਇਤ ਮੈਂਬਰ ਨਹੀਂ ਸੀ ਬਣਨਾ ਚਾਹੀਦਾ, ਪਰ ਉਹਦੀ ਸਰਕਾਰ ਬਣਾਤੀ ਕਿਉਂਕਿ ਬਾਦਲਕਿਆਂ ਨੇ ਕਰਤੂਤਾਂ ਹੀ ਇੰਨੀਆਂ ਭੈੜੀਆਂ ਕੀਤੀਆਂ ਵੀ ਲੋਕ ਅੱਕੇ ਹੋਏ ਕਾਂਗਰਸ ਨੂੰ ਲੈ ਆਏ ਵੀ ਅਸੀਂ ਬਾਦਲਕਿਆਂ ਨੂੰ ਸਜ਼ਾ ਦਿੰਦੇ ਹਾਂ, ਦਈ ਚੱਲੋ ਸਜ਼ਾ। ਇਹ ਉਸੇ ਸਿਸਟਮ ਦੇ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ। ਉਹੀ ਕੈਪਟਨ ਹੁਣ ਭਾਜਪਾ 'ਚ ਬੈਠਾ। ਚਲੋ ਕੈਪਟਨ ਜਦੋਂ ਆਇਆ ਨਾ ਜੀ ਸੱਤਾ 'ਚ, ਉਦੋਂ ਲੋਕ ਕਿਆ ਕਰਨ ਵੀ ਬਾਦਲ ਨਾਲੋਂ ਤਾਂ 100 ਗੁਣਾ ਚੰਗਾ ਹੈ। ਹੈਰਾਨੀ ਦੀ ਗੱਲ ਆ ਕਿ ਉਹ ਕਾਂਗਰਸ ਦਾ ਮੁੱਖ ਮੰਤਰੀ ਤੇ ਸਾਡੇ ਬੰਦੇ ਇੰਨੇ ਜ਼ਿਆਦਾ ਭਾਵੁਕ ਕਰਤੇ, ਅੱਜ ਅਗਲਾ ਭਾਜਪਾ ਛਾਲ ਮਾਰ ਗਿਆ। ਫਿਰ ਕਾਂਗਰਸ 'ਚ ਵੀ ਆ ਸਕਦਾ, ਅਕਾਲੀਆਂ 'ਚ ਵੀ ਜਾ ਸਕਦਾ। ਸਿਆਸੀ ਬੰਦੇ ਆ ਜੀ, ਅਗਲੇ ਜਿੱਥੇ ਮਰਜ਼ੀ ਜਾਣ। ਸਾਡੇ ਇੱਕ ਸੱਜਣ ਨੇ ਪਿੱਛੇ ਜੇ ਕਿਹਾ ਸੀ, ਕਹਿੰਦਾ ਜੇ ਚਾਰੇ ਬੰਨੇ ਨਾ ਗੱਲ ਬਣੀ, ਸੁਖਬੀਰ ਬਾਦਲ ਦਾ ਕੀ ਆ, ਇਹ ਭਾਜਪਾ 'ਚ ਚਲੇ ਜਾਊਗਾ, ਕੀ ਕਰ ਲਓਗੇ, ਪੰਜਾਬ ਭਾਜਪਾ ਦਾ ਪ੍ਰਧਾਨ ਬਣ ਜਾਊਗਾ। ਹੋ ਸਕਦਾ ਭਾਈ ਬਣ ਜੇ। ਖੈਰ, ਜਿਹੜੀ ਗੱਲ ਚੱਲਦੀ ਹੈ, ਜਿਵੇਂ ਕਾਂਗਰਸ ਵਿੱਚ ਰਹਿ ਕੇ ਸਿੱਖਾਂ ਨਾਲ ਜਾਂ ਪੰਜਾਬ ਨਾਲ ਹਮਦਰਦੀ ਦਿਖਾ ਕੇ ਬਹੁਤ ਸਾਰੇ ਬਿਆਨ ਐਲਾਨ ਕਰਕੇ ਕੈਪਟਨ ਅਮਰਿੰਦਰ ਸਿੰਘ ਬੁੱਲੇ ਪੜ੍ਹਦਾ ਰਿਹਾ, ਉਵੇਂ ਦਾ ਹੀ ਹਿਸਾਬ ਕਿਤਾਬ ਜਿਹਾ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ ਦਾ ਲੱਗਦਾ। ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਜੀ ਇੱਕ ਤਾਂ ਚਲੋ ਡਾਕਟਰ ਅੰਬੇਦਕਰ ਦੇ ਬਾਰੇ ਕਿਹਾ ਕਿ ਜਿਹੜਾ ਅੰਮ੍ਰਿਤਸਰ 'ਚ ਵਾਪਰਿਆ, ਇਹਦਾ ਮਾਹੌਲ ਤਾਂ ਇੱਥੇ ਅਮਿਤ ਸ਼ਾਹ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਐਵੇਂ ਡਾਕਟਰ ਅੰਬੇਦਕਰ ਕਰਦੇ ਫਿਰਦੇ ਆ, ਬੜਾ ਚੰਗਾ ਬੋਲਿਆ ਸੀ। ਚਲੋ ਉਹਦੇ ਸ਼ਬਦ ਆਪਾਂ ਨਾ ਹੀ ਦੁਹਰਾਈਏ। ਤੇ ਉਹਨੇ, ਚੰਨੀ ਨੇ ਕਿਹਾ ਕਿ ਜਦੋਂ ਪਾਰਲੀਮੈਂਟ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਫਿਰ ਹੇਠਾਂ ਤਾਂ ਲੋਕਾਂ ਨੂੰ ਸੁਨੇਹਾ ਜਾਣਾ ਹੀ ਆ ਕਿ ਅੰਬੇਦਕਰ ਦੇ ਬੁੱਤਾਂ ਨੂੰ ਪੈ ਜਾਓ ਟੁੱਟ ਕੇ। ਦੂਜੀ ਉਹਨੇ ਗੱਲ ਕਹੀ ਜਿਹਦੀ ਅੱਜ ਬੜੀ ਚਰਚਾ ਹੋ ਰਹੀ ਹੈ ਆਲੇ ਦੁਆਲੇ, ਕਿ ਜੀ ਜਿਹੜੀ ਸੰਵਿਧਾਨ ਦੀ ਧਾਰਾ 25(2)(b) ਆ, ਜਿਹੜੀ ਕਿਸੇ ਟਾਈਮ ਬਾਦਲ ਸਾਹਿਬ ਨੇ ਸਾੜੀ ਸੀ, ਉਹਦੇ ਉੱਤੇ ਚਰਚਾ ਕਰਦਿਆਂ ਉਹਨੇ ਕਿਹਾ ਵੀ ਇਹ 'ਚ ਤਰਮੀਮ ਕੀਤੀ ਜਾਵੇ ਤੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮੰਨਿਆ ਜਾਵੇ। ਇਹ ਉਹ ਮੰਗ ਆ ਜਿਹੜੀ 1950 ਤੋਂ ਸਿੱਖ ਕਰਦੇ ਆ ਰਹੇ ਨੇ, ਕਾਂਗਰਸ ਨੇ ਕਦੇ ਨਹੀਂ ਸੀ ਮੰਨੀ। ਜਿਹੜੀ ਕਾਂਗਰਸ ਦੇ ਮੁੱਖ ਮੰਤਰੀ ਰਹੇ ਆ ਚੰਨੀ ਸਾਹਿਬ, ਤੇ ਜਿਹਦੇ ਅੱਜ ਕੱਲ੍ਹ ਜਲੰਧਰ ਤੋਂ ਲੋਕ ਸਭਾ ਮੈਂਬਰ। ਅੱਜ ਚੰਨੀ ਹੁਣੀ ਜਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੱਤ ਦਿੱਤੀ ਹੋਣੀ ਹੈ ਜਾਂ ਸਲਾਹ ਹੋਈ ਹੋਣੀ ਹੈ ਵੀ ਤੂੰ ਆਹ ਗੱਲ ਕਰੀ। ਤੇ ਜੇ ਅੱਜ ਰਾਹੁਲ ਗਾਂਧੀ ਨੂੰ ਅਰਬਨ ਨਕਸਲ ਸੁਣਨਾ ਪੈ ਰਿਹਾ ਤੇ ਤਕਲੀਫ ਹੋ ਰਹੀ ਹੈ ਕਾਂਗਰਸੀਆਂ ਨੂੰ, ਧੰਨ ਜਿਗਰਾ ਫਿਰ ਸਾਡਾ ਜਿਹੜੇ ਇੰਨੇ ਟਾਈਮ ਤੋਂ ਸਿੱਖ ਸੁਣਦੇ ਆ ਰਹੇ ਆ, ਤਾਂ ਪਾਕਿਸਤਾਨ ਦੇ ਏਜੰਟ ਹੈ, ਤਾਂ ISI ਦੇ ਏਜੰਟ। ਮਾਸਟਰ ਤਾਰਾ ਸਿੰਘ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੂੰ ਹਮੇਸ਼ਾ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਦਿਓ ਜੀ ਸਪਸ਼ਟੀਕਰਨ। ਤੇ ਸੰਤ ਜਰਨੈਲ ਸਿੰਘ ਉੱਪਰ ਇਹੀ ਕਹਿੰਦੇ ਸੀ ਨਾ ਭਾਈ ਇੰਨੇ ਸਾਲਾਂ ਤੋਂ ਸਪਸ਼ਟੀਕਰਨ ਹੀ ਦਿੰਦੇ ਆ ਰਹੇ ਹਾਂ, ਅਸੀਂ ਸੁੱਖਿਆ ਹੈ ਵੀ ਸਪਸ਼ਟੀਕਰਨ ਦੇਣੇ। ਸਿੱਖ ਜਦੋਂ ਵੀ ਆਪਦੇ ਹੱਕ ਦੀ, ਜਦੋਂ ਵੀ ਆਪਦੇ ਪੱਖ ਦੀ ਕੋਈ ਗੱਲ ਕਰਦਾ ਹੈ ਤਾਂ ਇਸ ਮੁਲਕ ਦਾ ਮੀਡੀਆ ਦਿਓ ਜੀ ਜਵਾਬ, ਤੁਸੀਂ ਐਂ ਕਹਿੰਦੇ ਹੋ, ਤੁਸੀਂ ਆਹ ਕਹਿੰਦੇ ਹੋ। ਤੋ ਇਸ ਤਰੀਕੇ ਨਾਲ ਜਦੋਂ ਸਿੱਖ ਕਹਿੰਦੇ ਸੀ ਕਿ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਜਿਹੜੀ ਤੁਸੀਂ 1947 ਤੋਂ ਪਹਿਲਾਂ ਭਕਾਈ ਮਾਰਦੇ ਹੁੰਦੇ ਸੀ ਕਿ ਜੀ ਤੁਹਾਨੂੰ ਵੀ ਆਜ਼ਾਦੀ ਦਾ ਨਿੱਘ, ਇਹੋ ਜਿਹਾ ਆਜ਼ਾਦੀ ਦਾ ਨਿੱਘ ਮਾਣਿਆ ਵੀ ਐਨ ਜਿਵੇਂ ਕਹਿੰਦੇ ਤਸੱਲੀਆਂ ਕਰਾਤੀਆਂ ਸਿੱਖਾਂ ਦੀ। ਉਹ ਜਿਹੜਾ ਸਾਡੀ ਬੋਲੀ, ਸਾਡੀ ਪਛਾਣ, ਸਾਡੇ ਇੱਕ ਸੱਜਣ ਆ ਬਹੁਤ ਸਿੱਖ ਵਿਦਵਾਨ ਸੱਜਣ ਪ੍ਰਭਜੋਤ ਸਿੰਘ ਨਵਾਂ ਸ਼ਹਿਰ, ਉਹ ਇਸ ਮਸਲੇ ਉੱਤੇ ਬੜਾ ਲਿਖ ਰਹੇ ਨੇ ਕਿਤਾਬ ਆਇਡੈਂਟੀਟੀ ਕ੍ਰਾਈਸਿਸ ਦੇ ਉੱਤੇ, ਵੀ ਸਿੱਖਾਂ ਦੀ ਪਛਾਣ ਦਾ ਸੰਕਟ ਕੀ ਹੈ। ਤੋ ਇਸ ਪਛਾਣ ਦਾ ਜਿਹੜਾ ਮਸਲਾ, ਇਹ ਕਾਂਗਰਸ ਨੇ ਹੀ ਉਹ ਸੰਵਿਧਾਨ ਦੇ ਵਿੱਚ ਜਦੋਂ ਆਇਆ ਉਦੋਂ ਤੋਂ ਮੰਨਿਆ ਨਹੀਂ। ਹੁਣ ਲੋਕ ਸਭਾ ਦੇ ਵਿੱਚ ਖੜ ਕੇ, ਪਾਰਲੀਮੈਂਟ ਦੇ ਵਿੱਚ ਖੜ ਕੇ ਜਦੋਂ ਚੰਨੀ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ 2000 ਸਨ ਦੇ ਵਿੱਚ ਭਾਰਤੀ ਸੰਵਿਧਾਨ ਦੇ ਮਸਲੇ ਉੱਤੇ ਇਹ ਗੱਲ ਹੋਈ ਸੀ ਤੇ ਇਸ ਗੱਲ ਨੂੰ ਉਦੋਂ ਮੰਨਿਆ ਗਿਆ ਸੀ।
22 ਫਰਵਰੀ ਸਨ 2000 ਨੂੰ ਸਾਬਕਾ ਚੀਫ ਜਸਟਿਸ MN ਵੈਂਕਟਚਲਈਆ ਦੀ ਅਗਵਾਈ ਹੇਠ ਇੱਕ ਕਮਿਸ਼ਨ ਸੀ ਬਣਾਇਆ, ਜਿਹਦੇ ਚ ਸੰਵਿਧਾਨ ਦੇ ਸੰਚਾਲਨ ਦੀ ਸਮੀਖਿਆ ਲਈ ਰਾਸ਼ਟਰੀ ਕਮਿਸ਼ਨ ਵੱਲੋਂ ਰਿਪੋਰਟ ਦੇ ਵਿੱਚ ਸਿੱਖ, ਬੋਧੀਆਂ, ਜੈਨੀਆਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ। ਚੰਨੀ ਨੇ ਕਿਹਾ ਕਿ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਛੇਤੀ ਲਾਗੂ ਕਰਨਾ ਚਾਹੀਦਾ। ਕਹਿਣ ਤੋਂ ਭਾਵ ਇਹ ਕਿ ਕਾਂਗਰਸ ਦੇ ਲੀਡਰ ਅੱਜ ਮੰਨਦੇ ਆ ਕਿ ਸਿੱਖ ਵੱਖਰੀ ਕੌਮ ਆ। ਉਦੋਂ ਕਹਿੰਦੇ ਸੀ, ਮੈਨੂੰ ਯਾਦ ਆ 1982-83 ਦੇ ਦਿਨਾਂ ਦੇ ਵਿੱਚ ਅਖਬਾਰਾਂ 'ਚ ਇਹ ਚਰਚਾ ਛਿੜੀ ਸੀ, ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ। ਉਦੋਂ ਸਾਡੀ ਕੌਮ ਕਹਿੰਦੀ ਸੀ, ਕਿਉਂਕਿ ਚੀਫ ਖਾਲਸਾ ਦੀਵਾਨ ਦਾ 1981 ਵਾਲਾ ਜਿਹੜਾ ਵੱਡਾ ਸਿੱਖ ਵਿਦਿਅਕ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਮਤਾ ਲਿਆਂਦਾ ਸਿੱਖ ਇੱਕ ਵੱਖਰੀ ਕੌਮ ਦਾ, ਤੇ UN ਦੇ ਵਿੱਚ ਐਸੋਸੀਏਟ ਮੈਂਬਰੀ ਮੰਗੀ ਸੀ। ਉਹ ਸਾਰੇ ਕਾਸੇ ਤੋਂ ਬਾਅਦ ਵਿੱਚ ਇਹ ਸਿੱਖਾਂ ਦੇ ਵੱਖਰੀ ਹੋਂਦ ਦਾ ਮਸਲਾ ਬਹੁਤ ਭਖਿਆ। ਤਾਂ ਉਦੋਂ ਇਸ ਚੱਕਰ ਦੇ ਵਿੱਚ ਦਰਬਾਰਾ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ। ਦਰਬਾਰਾ ਸੈਡ ਸਿੱਖ ਕਲਚਰ ਡੈਡ, ਕਹਿੰਦਾ ਸਿੱਖਾਂ ਦਾ ਕਿਹੜਾ ਸੱਭਿਆਚਾਰ ਆ, ਕੋਈ ਸਿੱਖ ਸੱਭਿਆਚਾਰ ਨਹੀਂ ਵੱਖਰਾ। ਕਹਿੰਦਾ ਪੰਜਾਬ ਦਾ ਤਾਂ ਸਿੱਖਾਂ ਦਾ ਇੱਕੋ ਸੱਭਿਆਚਾਰ ਆ, ਇੱਕੋ ਹੀ ਕਲਚਰ ਆ, ਉਹ ਹੈਗਾ ਐਗਰੀਕਲਚਰ। ਤੋ ਇਹ ਪੰਜਾਬ ਜਿਹੜਾ ਹੈਗਾ ਇਹ ਖੇਤੀ ਕਰਕੇ ਜਾਣਿਆ ਜਾਂਦਾ। ਠੀਕ ਆ, ਜਿਹੜੇ ਖੇਤੀ ਕਰਦੇ ਆ ਉਹ ਪੱਗਾਂ ਦਾੜੇ ਵਾਲੇ ਨੇ, ਸਿੱਖ ਹੋਣਗੇ, ਪਰ ਸਿੱਖ ਕੋਈ ਵੱਖਰੀ ਕੌਮ ਨਹੀਂ। ਬਲ ਬੜੀ ਉਹਨੇ ਵੀ ਔਰ ਕਾਮਰੇਡਾਂ ਨੇ ਥਾਂ ਥਾਂ ਤੇ ਉਦੋਂ ਪ੍ਰੋਗਰਾਮ ਕਰਕੇ ਕਿਹਾ ਵੀ ਸਿੱਖ ਇੱਕ ਵੱਖਰੀ ਕੌਮ ਨਹੀਂ ਹੈਗੀ। ਜਲੰਧਰ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਸਿੱਖ ਨੌਜਵਾਨਾਂ ਨੇ ਸਟੇਜ ਤੇ ਚੜ੍ਹ ਕੇ ਕਾਮਰੇਡਾਂ ਦੇ ਨਾਲ ਹੱਥੋਂ ਪਾਈ ਵੀ ਕੀਤੀ, ਲੜਾਈ ਝਗੜਾ ਵੀ ਹੋਇਆ ਜਿੱਥੇ ਇਹਨਾਂ ਨੇ ਮਤਾ ਪਾਸ ਕਰਨਾ ਸੀ। ਇੱਕ ਦਿੱਲੀ ਦੇ ਵਿੱਚ ਪ੍ਰੋਗਰਾਮ ਸੀਗਾ, ਉੱਥੇ ਇੰਡੀਅਨ ਸਟੇਟ ਦੇ ਜਿਹੜੇ ਦੁੰਮ ਛੱਲੇ ਹੁੰਦੇ ਆ, ਉਹ ਪੂਛਾਂ ਨੇ ਉੱਥੇ ਇੱਕ ਪ੍ਰੋਗਰਾਮ ਰੱਖਿਆ ਸੀ ਵੀ ਸਿੱਖ ਵੱਖਰੀ ਕੌਮ ਨਹੀਂ ਹੈ। ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਦਲ ਖਾਲਸਾ ਵਾਲੇ ਸਾਨੂੰ ਇਹ ਗੱਲ ਦੱਸਦੇ ਰਹੇ ਆ ਕਿ ਇੱਥੋਂ ਅਕਾਲੀ ਲੀਡਰਾਂ ਨੇ ਫਿਰ ਸਾਨੂੰ ਕਿਹਾ ਵੀ ਚੱਕੋ ਫੱਟੇ, ਤੇ ਉੱਥੇ ਕਿਸੇ ਸੱਜਣ ਦਾ ਪਾਸ ਲੈ ਕੇ ਉਸ ਪ੍ਰੋਗਰਾਮ 'ਚ ਸਤਨਾਮ ਸਿੰਘ ਕਹਿੰਦੇ ਮੈਂ ਪਹੁੰਚ ਗਿਆ, ਤੇ ਉੱਥੇ ਜਦੋਂ ਇਹ ਸਟੇਜ ਤੇ ਕਾਰਵਾਈ ਚੱਲੀ ਮੈਂ ਉੱਥੇ ਰੌਲਾ ਪਾਤਾ ਵੀ ਸਿੱਖ ਵੱਖਰੀ ਕੌਮ ਹੈ, ਸਿੱਖ ਵੱਖਰੀ ਕੌਮ ਹੈ। ਫਿਰ ਉਹਨਾਂ ਦਾ ਪ੍ਰੋਗਰਾਮ ਖਰਾਬ ਹੋ ਗਿਆ, ਤੇ ਕਿਉਂਕਿ ਖਬਰ ਫਿਰ ਇਹ ਬਣ ਗਈ ਵੀ ਮੀਡੀਆ 'ਚ ਖਬਰ ਤਾਂ ਇਹ ਲੱਗਣ ਵਾਲੀ ਬਣ ਗਈ ਨਾ ਕਿ ਉਸ ਪ੍ਰੋਗਰਾਮ 'ਚ ਸਿੱਖ ਇੱਕ ਵੱਖਰੀ ਕੌਮ ਦੇ ਨਾਅਰੇ ਗੂੰਜੇ। ਇਹ ਛੋਟੀ ਜਿਹੀ ਗੱਲ ਨਹੀਂ ਸੀਗੀ, ਬੜੀ ਵੱਡੀ ਲੜਾਈ ਸੀ। ਉਦੋਂ ਕਾਂਗਰਸ ਉਹਨਾਂ ਸਿੱਖਾਂ ਉੱਤੇ ਜ਼ੁਲਮ ਕਰਦੀ ਸੀ, ਅਤਿਆਚਾਰ ਕਰਦੀ ਸੀ, ਤੇ ਅੱਜ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਲੀਡਰ ਪਾਰਲੀਮੈਂਟ ਖੜ ਕੇ ਕਹਿ ਰਹੇ ਨੇ ਜਦੋਂ ਰਾਹੁਲ ਗਾਂਧੀ ਅਰਬਨ ਨਕਸਲ ਗਰਦਾਨਿਆ ਜਾਵੇ, ਇਹੀ ਕਾਂਗਰਸ ਆ ਜਿਹੜੀ ਸਾਡੇ ਉੱਤੇ ਸਾਨੂੰ ਇਹੋ ਜਿਹੀਆਂ ਗੱਲਾਂ, ਇਹ ਅੱਤਵਾਦੀ ਨੇ, ਵੱਖਵਾਦੀ ਨੇ, ਇਹ ਉਹੀ ਭਕਾਈ ਮਾਰਨ ਵਾਲੇ ਮਹਿਕਮਾ। ਤੇ ਗੱਲ ਇਹ ਆ ਕਿ ਸਾਡੇ ਕਈ ਬੰਦਿਆਂ ਨੂੰ ਇਹ ਵਹਿਮ ਪੈ ਸਕਦਾ ਕਿ ਖਨੀ ਭਾਜਪਾ ਬੜੀ ਚੰਗੀ ਆ, ਜਿਵੇਂ ਬਾਦਲ ਦਲ ਵਾਲੇ ਕਹਿੰਦੇ ਹੁੰਦੇ ਸੀਗੇ ਕਿ ਜੀ ਇਹ ਮਤਰੇਈ ਮਾਂ, ਉਹ ਸਕੀ ਮਾਂ, ਏਦਾਂ। ਉਹ ਜਿਹੜੀ ਤੁਸੀਂ ਦੇਖੋ ਵੀ ਜਿਹੜਾ ਜ਼ੁਲਮ ਪੰਜਾਬ 'ਚ ਹੋਇਆ ਉਹ ਕਿਹਦੇ ਰਾਜ ਵਿੱਚ ਹੋਇਆ? ਕਾਂਗਰਸ ਦੇ। ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚੋਂ ਕਈ ਮੁਲਕਾਂ 'ਚੋਂ ਆਉਂਦੇ ਆ ਵੀ ਉੱਥੇ ਇੰਨੇ ਸਾਲਾਂ ਬਾਅਦੋਂ ਸਾਰਾ ਸਰਕਾਰੀ ਰਿਕਾਰਡ ਬਾਹਰ ਕੱਢਿਆ ਜਾਂਦਾ। ਜੇ ਕਿਤੇ ਵਾਕਿਆ ਹੀ ਭਾਜਪਾ ਕਾਂਗਰਸ ਨਾਲੋਂ ਜੁਦਾ, ਵੱਖਰੀ, ਇੰਡੀਪੈਂਡੈਂਟ, ਆਜ਼ਾਦ ਹੋਂਦ ਹਸਤੀ ਵਾਲੀ ਹੁੰਦੀ ਤਾਂ ਇਹ ਕੀ ਕਰਦੇ ਵੀ ਕਾਂਗਰਸ ਦੇ ਸਾਰੇ ਭਾਰਤ ਵਿੱਚ ਅੱਡ-ਅੱਡ ਥਾਵਾਂ ਤੇ ਪਿਛਲੇ ਦੌਰ ਵਿੱਚ ਕੀਤੇ ਜ਼ੁਲਮਾਂ ਦੀ, ਵਧੀਕੀਆਂ ਦੀ, ਬੇਇਨਸਾਫੀਆਂ ਦੀ ਇੱਕ ਵੱਡੀ ਪੜਤਾਲ ਕਰਾ ਕੇ ਹਰ ਖਿੱਤੇ ਦੇ ਲੋਕਾਂ ਨੂੰ ਦਿੰਦੇ। ਪੰਜਾਬ ਦਾ ਵੀ, ਸਿੱਖਾਂ ਦਾ ਵੀ ਕੇਸ ਆਉਂਦਾ ਵੀ ਦੇਖੋ ਜੀ ਐਂ ਕੀਤਾ ਸੀ। ਨਤੀਜਾ ਕੀ ਨਿਕਲਦਾ ਕਿ ਪੰਜਾਬ ਦੇ ਲੋਕ ਕਹਿੰਦੇ ਫਿਰ ਠੀਕ ਆ, ਉਹਨਾਂ ਨੇ ਜੋ ਮਾੜਾ ਕੀਤਾ ਤੁਸੀਂ ਨਾ ਕਰਿਓ ਤੇ ਸਾਡੇ ਹੱਕ ਬਣਦੇ ਦਿਓ। ਤੇ ਹੋ ਸਕਦਾ ਕੋਈ ਹੋਰ ਤਰੀਕੇ ਦੀ ਕਹਾਣੀ ਬਣਦੀ, ਪਰ ਆਪਣੇ ਸਾਹਮਣੇ ਇਹ ਆ ਕਾਂਗਰਸ ਦੇ ਜ਼ੁਲਮਾਂ ਨੂੰ ਲੁਕਾਉਣ ਲਈ ਆ ਭਾਈ ਖਾਲੜੇ ਵਾਲੀ ਫਿਲਮ ਬਣੀ ਆ। ਕਿਹਨੇ ਰੋਕੀ ਆ? ਉਹ ਇਸੇ BJP ਨੇ ਰੋਕੀ ਆ। ਸਾਰੇ ਇਕੱਠੇ ਹੀ ਨੇ, ਇੱਕੋ ਹੀ ਚੀਜ਼ ਹੈ। ਮੁਲਕ ਦੀ ਸੱਤਾ ਉੱਤੇ ਜਿਹੜਾ ਮਰਜ਼ੀ ਬਹਿ ਜਾਵੇ, ਉਦੋਂ ਬਾਅਦ ਵਿੱਚ ਉਹ ਡੀਪ ਸਟੇਟ ਦੇ ਇਸ਼ਾਰੇ ਤੇ ਚੱਲਣਾ ਹੁੰਦਾ।
ਸੋ ਕਾਂਗਰਸ ਤੇ ਭਾਜਪਾ 'ਚ ਕੋਈ ਫਰਕ ਨਹੀਂ ਹੈ। ਅੱਜ ਭਾਜਪਾ ਸੱਤਾ 'ਚ ਉਹ ਕਾਂਗਰਸੀਆਂ ਨੂੰ ਦਰੜਦੀ ਆ, ਕੱਲ ਨੂੰ ਕਾਂਗਰਸ ਸੱਤਾ 'ਚ ਆ ਜਾਵੇ ਉਹ ਭਾਜਪਾ ਵਾਲਿਆਂ ਨੂੰ। ਇਹ ਜਿਵੇਂ ਵਿਆਹ ਸ਼ਾਦੀ ਮੌਕੇ ਸਾਡੇ ਪਿੰਡਾਂ 'ਚ ਸਿੱਠਣੀਆਂ ਦਿੰਦੇ ਹੁੰਦੇ ਆ ਨਾ, ਸਿੱਠਣੀਆਂ ਜਨਾਨੀਆਂ ਸਿੱਠਣੀਆਂ ਦਿੰਦੀਆਂ। ਨਵੀਂ ਪੀੜ੍ਹੀ ਨੂੰ ਨਹੀਂ ਪਤਾ ਹੋਣਾ, ਪਿੰਡਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ ਕਈ ਵਾਰੀ ਤੱਤਾ ਹੀ ਕੰਮ ਹੋ ਜਾਂਦਾ ਸੀਗਾ। ਵਾਹਵਾ ਜ਼ਿਆਦਾ ਕਈ ਮਾਈਆਂ ਤੱਤਾ ਕੰਮ ਕਰ ਲੈਂਦੀਆਂ ਸੀਗੀਆਂ ਜਦੋਂ ਉਹ ਸਿੱਠਣੀਆਂ ਦਿੰਦੀਆਂ ਸੀ। ਉਵੇਂ ਇਹਨਾਂ ਦੀਆਂ ਸਿੱਠਣੀਆਂ ਨੇ। ਇਹਨਾਂ ਦੀ ਜਿਹੜੀ ਇਹ ਰੌਲਾ ਗੌਲਾ ਸਿਆਸੀ ਲੋਕਾਂ ਦਾ ਕੋਈ ਬਹੁਤਾ ਜ਼ਿਆਦਾ ਇਹ ਨਹੀਂ ਵੀ ਉਹਨਾਂ ਨੂੰ ਕੋਈ ਫਰਕ ਪੈਂਦਾ, ਪਰ ਇਹ ਗੱਲ ਜ਼ਰੂਰ ਆ ਕਿ ਸਾਡੇ ਬੰਦਿਆਂ ਨੂੰ ਅਕਲ ਆ ਜਾਵੇ ਜੇ ਕਿਤੇ ਕਿ ਭਾਈ ਇੱਥੇ ਸੱਤਾ 'ਚ ਆਉਣ ਤੇ ਸੱਤਾ ਤੋਂ ਬਾਹਰ ਹੋਣ ਦੇ ਅਰਥ ਬੜੇ ਆ। ਜਦੋਂ ਵੀ ਸਾਡੀ ਬਾਦਲ ਦਲ ਦੀ ਖਬਰ ਲੈ ਲਓ ਤੁਸੀਂ, ਜਦੋਂ ਇਹ ਸੱਤਾ 'ਚ ਨਹੀਂ ਹੁੰਦੇ ਉਦੋਂ ਕਹਿੰਦੇ ਆ ਪੰਥ ਖਤਰੇ 'ਚ, ਤੇ ਜਦੋਂ ਸੱਤਾ ਮਿਲ ਜੇ ਫਿਰ ਪੰਥ ਦਾ ਕੋਈ ਮਤਲਬ ਨਹੀਂ, ਫਿਰ ਪੰਥ ਖਤਰੇ ਤੋਂ ਬਾਹਰ ਚਲੇ ਜਾਂਦਾ। ਤੋ ਇਸ ਗੱਲ ਦੇ ਉੱਤੇ ਦਿੱਲੀ ਵਾਲਿਆਂ ਨੇ ਵੀ ਇਹਨਾਂ ਨੂੰ ਇੱਕ ਚੰਗੀ ਤਰ੍ਹਾਂ ਅਕਲ ਦੇਤੀ। 1950 ਤੋਂ ਲਗਾਤਾਰ ਜਦੋਂ ਵੀ ਸਰਕਾਰ ਬਣੀ, ਚਾਹੇ ਜਿਹੜੀ ਮਰਜ਼ੀ ਅਕਾਲੀ ਸਰਕਾਰ ਦਾ ਤੁਸੀਂ ਇਤਿਹਾਸ ਦੇਖ ਲਓ, ਉਹਨੂੰ ਤੁਰੰਤ ਦਿੱਲੀ ਵਾਲਿਆਂ ਨੇ ਵਿਚਾਲਿਓਂ ਤੋੜਿਆ, ਭੰਗ ਕਰਤੀ, ਡਿਸਮਿਸ ਵਿਚਾਲਿਓਂ ਕਰ। ਇਹ ਕਰ ਕਰਕੇ ਉਹ ਇਹਨਾਂ ਨੂੰ ਮੱਤ ਦਿੰਦੇ ਸੀ ਵੀ ਤੁਹਾਨੂੰ ਇਹ ਕੂੜਾ ਵਾਲਾ ਪੜਾਉਣਾ, ਸਾਡੀ ਬੋਲੀ ਬੋਲੋ, ਤੁਸੀਂ ਜਿਹੜੀ ਪੰਥ ਦੀ ਪੰਜਾਬ ਦੀ ਬੋਲੀ ਬੋਲਦੇ ਹੋ ਨਾ ਇਹਨੂੰ ਛੱਡੋ। ਅਖੀਰ 1994 ਚ ਮੋਗਾ ਕਾਨਫਰੰਸ ਤੋਂ ਬਾਅਦ ਬਾਦਲ ਦਲ ਨੇ ਐਲਾਨ ਕਰਤਾ ਵੀ ਅਸੀਂ ਨਾ ਤਾਂ ਹੁਣ ਪੰਥਕ ਪਾਰਟੀ ਆ, ਅਸੀਂ ਤਾਂ ਜੀ ਸਾਰੇ ਜਿਹੜੇ ਗੈਰ ਸਿੱਖ ਨੇ ਉਹਨਾਂ ਨੂੰ ਵੀ ਭਰਤੀ ਕਰ ਲੈਂਦੇ ਆ, ਅਸੀਂ ਕਾਂਗਰਸ ਵਰਗੀ, ਭਾਜਪਾ ਵਰਗੀ, ਕਾਮਰੇਡਾਂ ਵਰਗੀ, ਬਸਪਾ ਵਰਗੀ ਅਕਾਲੀ ਦਲ ਨੂੰ ਬਣਾ ਦਿੰਦੇ ਆ, ਪਰ ਸਾਨੂੰ 5 ਸਾਲ ਪੂਰੇ ਸਰਕਾਰ ਚਲਾਉਣ ਦਿਓਗੇ। ਉਹ ਕਹਿੰਦੇ ਜੀ ਤੁਸੀਂ ਇੱਕ ਵਾਰੀ ਸੱਤਾ ਲੈ ਕੇ ਦੇਖਿਓ, ਜੇ ਤੁਸੀਂ ਸਾਡੇ ਅਨੁਸਾਰ ਚੱਲੇ। ਤੇ ਉਹਨਾਂ ਨੇ ਭਾਜਪਾ ਦੇ ਨਾਲ ਰਲ ਕੇ ਜਦੋਂ ਫਿਰ 1997 ਚ ਸਰਕਾਰ ਬਣਾਈ, ਕੌਮ ਦੇਖੇ ਤਾਂ ਵੀ ਬਾਦਲ ਸਾਹਿਬ ਦੀਆਂ ਤਾਂ ਬਾਤਾਂ ਹੀ ਹੋਰ ਨੇ। ਕਹਿੰਦੇ ਕਿਹੜਾ ਜਥੇਦਾਰ ਗੁਰਦੀਪ ਸਿੰਘ ਕੌਂਕੇ, ਕਿਹੜੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਅਣਪਛਾਤਿਆਂ ਦੀ ਗੱਲ, ਕਿਹੜਾ ਖਾਲੜਾ ਤੇ ਕਿਹੜੀ ਬਾਤ, ਸਭ ਭੁੱਲ ਭੁਲਾ ਕੇ ਕਹਿੰਦੇ ਵਿਕਾਸ ਕਰੋ। ਭਾਈ ਵਿਕਾਸ ਦੀ ਤਾਂ ਲੋੜ ਬੜੀ ਆ, ਪਰ ਉਹ ਵਿਕਾਸ ਜਿਹੜਾ ਸਾਡੇ ਭਰਾਵਾਂ ਦੀਆਂ ਲਾਸ਼ਾਂ ਤੇ ਹੋ ਕੇ ਤੁਸੀਂ ਕਹੋ, ਉਹ ਕਾਹਦਾ ਵਿਕਾਸ? ਪੰਜਾਬ ਨੂੰ ਆਪਦੇ ਹੱਕ ਦੀ ਲੋੜ ਸੀ। ਸੱਤਾ ਚ ਆਉਣ ਤੋਂ ਬਾਅਦ ਦਿੱਲੀ ਵਾਲੇ ਤੁਹਾਡੇ ਨਾਲ ਕੋਈ ਸਮਝੌਤਾ ਕਰਨ ਕਿ ਤੁਹਾਡੇ ਆ ਦੁੱਖ ਸੀਗੇ, ਤੁਸੀਂ ਇੱਥੇ ਪੰਜਾਬ 'ਚ ਇੰਨਾ ਖੂਨ ਖਰਾਬਾ ਹੋਇਆ ਤੇ ਅਸੀਂ ਉਹ ਮਸਲੇ ਹੱਲ ਕਰਦੇ ਹਾਂ, ਕੋਈ ਗੱਲ ਬਣਦੀ, ਪਰ ਉਧਰ ਉਹਦਾ ਗੱਲ ਤੁਰੀ ਨਹੀਂ। ਹੁਣ ਸਮਝੋ ਇਸ ਨੁਕਤੇ ਨੂੰ ਕਿ ਸਾਡੇ ਬਹੁਤ ਸਾਰੇ ਭਰਾ ਸਮਝਦੇ ਆ ਕਿ ਜੇ ਆਪਾਂ ਸਰਕਾਰ ਬਣਾ ਲਈਏ ਜਾਂ ਆਪਾਂ ਸੱਤਾ 'ਚ ਹਿੱਸੇਦਾਰੀ ਪਾ ਲਈਏ ਫਿਰ ਆਪਣੇ ਮਸਲੇ ਹੱਲ ਹੋ ਜਾਣਗੇ। ਅੱਜ ਤੱਕ ਤਾਂ ਹੋਏ ਨਹੀਂ। ਜਿਹੜੇ ਮਸਲੇ ਸਾਡੇ ਖੜੇ ਆ 1950 ਤੋਂ 47 ਤੋਂ ਲਗਾਤਾਰ ਖੜੇ ਆ। ਹੁਣ ਚੰਨੀ ਵਾਲੀ ਗੱਲ ਹੀ ਦੇਖ ਲਓ ਵੀ 1947 ਤੋਂ ਜਾਂ 1950 ਤੋਂ ਜਦੋਂ ਸੰਵਿਧਾਨ ਜਿਹਾ ਬਣਿਆ ਇਹਨਾਂ ਦਾ, ਉਦੋਂ ਤੋਂ ਤਾਂ ਆਪਾਂ ਕਹਿ ਰਹੇ ਹਾਂ ਨਾ ਵੀ ਸਿੱਖ ਇਸ 25ਵੀਂ ਜਿਹੜੀ ਧਾਰਾ ਤੁਹਾਡੀ ਇਹਦੀ ਮਾਰ ਹੇਠ ਨੇ, ਇਹਨੂੰ ਕਰੋ ਰੱਦ। ਤੇ ਹੁਣ ਤਾਂ ਕਾਂਗਰਸ ਵੀ ਕਹਿਣ ਲੱਗ ਗਈ, ਮੰਨਣੀ ਆ ਕਿਸੇ ਨੇ। ਇੰਨੇ ਟਾਈਮ 'ਚ ਤਾਂ ਮੰਨੀ ਨਹੀਂ, 50-60 ਸਾਲਾਂ 'ਚ, ਹੁਣ ਮੰਨ ਲੈਣਗੇ ਤੁਹਾਡੀ। ਉਹ ਕਿਸੇ ਨੇ ਨਹੀਂ ਸੁਣਨੀ। ਇਵੇਂ ਹੀ ਹੁਣ ਜਿਹੜੇ ਸਾਡੇ ਭਰਾਵਾਂ ਨੂੰ ਬੁਖਾਰ ਚੜਿਆ ਹੋਇਆ ਕਿ ਭਾਰਤ ਮਾਤਾ ਕੀ ਜੈ ਕਹਿ ਕੇ ਤਿਰੰਗੇ ਦੇ ਸੰਵਿਧਾਨ ਦੀ ਸਹੁੰ ਚੁੱਕ ਕੇ ਵੀ ਅਸੀਂ ਖਣੀ ਕੁਝ ਲੈ ਕੇ ਦੇ ਦਾਂਗੇ, ਸਾਡੇ ਬੜੇ ਬੰਦੇ ਆ ਕੌਮ ਦੇ ਜਿਹੜੇ ਕਹਿੰਦੇ ਅਸੀਂ ਭਾਜਪਾ ਨਾਲ ਇਸ ਕਰਕੇ ਮੇਲ ਮਿਲਾਪ ਰੱਖ ਰਹੇ ਹਾਂ, ਅਸੀਂ ਤਾਂ ਭਾਜਪਾ ਜੁਆਇਨ ਹੀ ਇਸ ਕਰਕੇ ਕੀਤੀ ਆ, ਸਿੱਖਾਂ ਦੇ ਮਸਲੇ ਨਹੀਂ ਹੱਲ ਕਰਾਉਣੇ, ਜਿਹਨਾਂ 'ਚ ਨਜ਼ਰਬੰਦ ਰਿਹਾ ਕਰਾਉਣੇ ਆ। ਇਹ ਸਾਰੀਆਂ ਗੱਲਾਂ ਗਪੌੜੇ ਨੇ। ਅਸਲ ਵਿੱਚ ਇਸ ਮੁਲਕ ਦਾ ਪੂਰੇ ਦਾ ਇੱਕ ਫੈਸਲਾ ਕਿ ਜਿੰਨਾ ਟਾਈਮ ਸਿੱਖ ਕੌਮ ਦਾ ਅੱਡਰਾ ਵੱਖਰਾ ਆਜ਼ਾਦ ਸਰੂਪ ਤੇ ਸਿਧਾਂਤ, ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਦਾ ਭੋਗ ਨਹੀਂ ਨਾ ਪਾਇਆ ਜਾਂਦਾ, ਉਹਨਾਂ ਟਾਈਮ ਬਖਸ਼ਣਾ ਨਹੀਂ। ਕੋਈ ਇਹਨਾਂ ਦੀ ਗੱਲ ਨਹੀਂ ਸੁਣ ਰਹੇ। ਤਾਂ ਜਦੋਂ ਸਾਡੇ ਸਰਕਾਰਾਂ ਬਾਰ-ਬਾਰ ਭੰਗ ਕਰਕੇ ਇਹਨਾਂ ਨੂੰ ਮੱਤ ਦੇਤੀ ਤੇ ਜਦੋਂ ਬਾਦਲ ਕਿਆ ਨੇ ਲੈ ਲਈ ਤੇ ਫਿਰ ਉਹ ਕਹਿੰਦੇ 5 ਸਾਲ ਰੱਜ ਕੇ ਚਲਾਓ ਸਰਕਾਰ, ਫਿਰ ਚਲਾਈ ਨਾ।
ਚੱਲਣ ਦਿੱਤੀ ਨਾ। ਫਿਰ ਚਾਹੇ ਭਨਿਆਰੇ ਵਾਲੇ ਕਰਕੇ ਪੰਜਾਬ ਦੇ ਵਿੱਚ ਜੋ ਮਰਜ਼ੀ ਹੁੰਦਾ ਰਿਹਾ, ਜਦੋਂ ਪਾਵਨ ਸਰੂਪਾਂ ਦੀਆਂ ਅੱਗ ਲਾਉਣ ਦੀਆਂ, ਸਾੜ ਦੇਣ ਦੀਆਂ ਘਟਨਾਵਾਂ ਵਾਪਰੀਆਂ, ਜਾਂ ਜਦੋਂ ਬਾਅਦ ਚ ਸਰਸੇ ਵਾਲੇ ਦਾ ਗੰਦ ਪਿਆ, ਉਦੋਂ ਦਿੱਲੀ ਵਾਲਿਆਂ ਨੂੰ ਕੋਈ ਮਤਲਬ ਨਹੀਂ ਸੀ। ਜਿਹੜੇ ਦਿੱਲੀ ਵਾਲੇ ਮਾਮੂਲੀ ਜੀ ਗੱਲ ਤੇ ਹੀ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਭੰਗ ਕਰਦੇ ਸੀ, ਜਦੋਂ ਬਾਦਲ ਪਰਿਵਾਰ ਨੇ ਇਹ ਦਿਖਾਤਾ ਕਿ ਅਸੀਂ ਤਾਂ ਜੀ ਸਿੱਖਾਂ ਦੇ ਗੋਲੀਆਂ ਮਾਰਦੇ ਆ, ਤੁਹਾਡੇ ਸਾਹਮਣੇ ਆ ਦੇਖੋ ਤਾਂ ਜਸਪਾਲ ਸਿੰਘ ਚੌੜ ਸਿੱਧਵਾਂ, ਦਰਸ਼ਨ ਸਿੰਘ ਲਹਾਰਾ, ਜਾਂ ਜਿਹੜੇ ਬਰਗਾੜੀ, ਇਹੋ ਜਿਹੇ ਕਾਂਡ। ਤੋਂ ਇਸ ਤਰੀਕੇ ਨਾਲ ਹੁਣ ਪੂਰੀ ਤਸੱਲੀ ਆ ਉਹਨਾਂ ਦੀ ਵੀ ਜੇਕਰ ਬਾਦਲ ਦਲ ਵਰਗਾ ਅਕਾਲੀ ਦਲ ਹੋਵੇ ਨਾ, ਇਹੋ ਜਿਹੇ ਅਕਾਲੀ ਚਾਹੀਦੇ ਆ ਜਿਹੜੇ ਭੋਰਾ ਕਿਰਕ ਨਾ ਕਰਨ ਸਿੱਖਾਂ ਦੇ ਛਤਰ ਫਿਰਨ, ਸਿੱਖਾਂ ਤੇ ਜ਼ੁਲਮ ਕਰਨ ਵੇਲੇ। ਬੇਅੰਤ ਸਿੰਘ ਵਰਗੇ ਬੁੱਚੜ ਨੂੰ ਵੀ ਜਿਹੜੇ ਮਾਤ ਪਾ ਦੇਣ, ਇਹੋ ਜਿਹੇ ਅਕਾਲੀ ਚਾਹੀਦੇ। ਇਹੋ ਜਿਹੇ ਅਕਾਲੀ ਅਗਲੇ ਬਣਾ ਰਹੇ ਨੇ। ਹੁਣ ਆ ਚੱਲ ਰਹੀ ਅੱਜ ਕੱਲ ਬੜਾ ਰੌਲਾ ਪਿਆ ਹੋਇਆ ਸਾਡੇ, ਆਪਾਂ ਨਿੱਤ ਗੱਲ ਕਰਦੇ ਹਾਂ ਵੀ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਜੀ ਆਪਦੀਆਂ ਹੱਟੀਆਂ ਬੰਦ ਕਰੋ, ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਮੀਟਿੰਗ ਹੋਈ ਆ, ਕਹਿੰਦੇ ਜੀ 11 ਫਰਵਰੀ ਨੂੰ ਸੱਦਣਾ ਉਹਨੂੰ, ਪਰਵਿੰਦਰ ਸਿੰਘ ਭੂੰਦੜ ਨੂੰ, ਵੀ ਆ ਇੱਧਰ ਤੁਸੀਂ ਅਕਾਲ ਤਖਤ ਸਾਹਿਬ ਵਾਲੀ 7 ਮੈਂਬਰੀ ਕਮੇਟੀ ਨੂੰ ਮੰਨਦੇ ਹੋ ਕਿ ਨਹੀਂ। ਅੱਜ ਮੈਂ ਸੁਣ ਰਿਹਾ ਸੀਗਾ ਹਰਚਰਨ ਬੈਂਸ ਉਹੀ ਬੋਲੀ ਜਿਹੜੀ ਪਹਿਲੋਂ ਚੱਲਦੀ ਸੀ, ਕਹਿੰਦੇ ਅਸੀਂ ਤਾਂ ਜੋ ਕੀਤਾ ਹੁਣ ਤੱਕ ਉਹ ਜਥੇਦਾਰ ਰਘਵੀਰ ਸਿੰਘ ਦੀ ਸਹਿਮਤੀ ਤੇ ਪ੍ਰਵਾਨਗੀ ਨਾਲ ਹੀ ਕੀਤਾ। ਅਸੀਂ ਤਾਂ ਅਕਾਲ ਤਖਤ ਸਾਹਿਬ ਦੀ ਮਰਜ਼ੀ ਨਾਲ ਹੀ ਭਰਤੀ ਮੈਂ ਬਤੋਰੀ ਫਿਰਦੇ ਹਾਂ। ਜਥੇਦਾਰ ਸਾਹਿਬ ਤਾਂ ਸਿਫਤਾਂ ਹੀ ਬੜੀਆਂ ਕਰਦੇ ਸੀ, ਕਹਿੰਦੇ ਸਾਡੀ ਮਹਿਬ ਦੀ। ਉਹ ਫਿਰ ਐਂਕਰ ਪੁੱਛਦਾ ਤਰਲੋਚਨ ਸਿੰਘ ਉਹਦਾ ਨਾਂ, ਕਹਿੰਦਾ ਜੀ ਜੇ ਉਦੋਂ ਤੁਹਾਨੂੰ ਕਹਿਤਾ ਵੀ ਤੁਹਾਡੀ ਇਹ ਗਲਤ ਆ ਭਰਤੀ, ਕਹਿੰਦੇ ਫਿਰ ਕੀ ਹੋ ਜੀ, ਫਿਰ ਅਸੀਂ ਅਕਾਲ ਤਖਤ ਸਾਹਿਬ ਨੂੰ ਕਹਿ ਦਾਂਗੇ ਵੀ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਉਵੇਂ ਕਰ ਲਾਂਗੇ। ਮਤਲਬ ਕਿ ਉਹ ਬਾਦਲ ਦਲ ਜਿਹਦੇ ਬਾਰੇ ਸਾਰੀ ਦੁਨੀਆ ਪਿੱਟਣ ਲੱਗੀ ਆ ਕਿ 2 ਦਸੰਬਰ ਦੇ ਹੁਕਮਾਂ ਨੂੰ ਮੰਨਦੇ ਨਹੀਂ ਹੈਗੇ, ਉਹ ਅੱਜ ਟੀਚਰਾਂ ਕਰਦਾ ਪੰਥ ਨੂੰ, ਪੰਜਾਬ ਨੂੰ। ਵੀ ਤੁਸੀਂ ਕਦੋਂ ਸਮਝਿਆ, ਕਿਵੇਂ ਸਮਝ ਲਿਆ ਵੀ ਅਸੀਂ ਆਪਦੇ ਤੌਰ ਤੇ ਉੱਤੇ ਕੋਈ ਕਰ ਰਿਹਾ, ਤਾਂ ਸਾਨੂੰ ਅਕਾਲ ਤਖਤ ਸਾਹਿਬ ਨੇ ਕਿਹਾ ਹੋਇਆ ਜਿਹੜਾ ਕੁਛ ਅਸੀਂ ਕਰੀ ਜਾਂਦੇ। ਸੋ ਇਸ ਤਰੀਕੇ ਦੇ ਢੀਠ, ਇਸ ਤਰੀਕੇ ਦੇ ਝੂਠੇ, ਇਸ ਤਰੀਕੇ ਦੇ ਹੇਰਾ ਫੇਰੀ ਵਾਲੇ ਬੰਦਿਆਂ ਨਾਲ ਤੁਹਾਡਾ ਵਾਹ ਪਿਆ ਹੋਇਆ। ਉਲਟਾ ਉਹ ਪੂਰੇ ਪੰਥ ਨੂੰ ਜਲੀਲ ਕਰਦੇ ਆ ਕਿ ਐਵੇਂ ਤੁਸੀਂ ਕਹੀ ਜਾਂਦੇ ਹੋ, ਤੁਹਾਨੂੰ ਸਮਝ ਨਹੀਂ ਹੈਗੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਸਾਡੇ ਨਾਲ ਨੇ ਸਹਿਮਤ, ਜੋ ਕੁਝ ਅਸੀਂ ਕੀਤਾ। ਪਰ ਜਾਂ ਫਿਰ ਵੀ ਜੇ ਤੁਹਾਡੇ ਕਰਕੇ ਤੁਹਾਨੂੰ ਲੱਗਦਾ ਵੀ ਗਲਤ ਆ ਤਾਂ ਅਸੀਂ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ। ਹੁਣ ਇਹ ਗੱਲ ਕਹਿਣ ਮੌਕੇ ਇਹ ਨਹੀਂ ਹੈਗਾ ਭਾਵ ਜੇ ਕੋਈ ਇਹ ਸੋਚ ਲਵੇ ਵੀ ਚਲੋ ਇੰਨੀ ਗੱਲ ਤਾਂ ਵਧੀਆ ਹੈਗੀ ਆ ਨਾ, ਵੀ ਉਹ ਕਹਿੰਦੇ ਆ ਵੀ ਜੇ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਗਾਂ ਠੀਕ ਕਰ ਲਾਂਗੇ। ਨਹੀਂ, ਇਹ ਗੱਲ ਉਹ ਪਹਿਲੇ ਦਿਨ ਤੋਂ ਹੀ ਕਹੀ, ਨਾਲੇ ਤਾਂ ਕਰਤੂਤ ਕਰੀ ਜਾਣੀ ਆ, ਨਾਲੇ ਕਹੀ ਜਾਣਾ ਅਸੀਂ ਤਾਂ ਅਕਾਲ ਤਖਤ ਦੀ ਫੁੱਲ ਮੰਨਦੇ। ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਨਾਲੇ ਚੋਰ ਨਾਲੇ ਚਤਰਾਈਆਂ। ਸੋ 11 ਫਰਵਰੀ ਵਾਲੇ ਮਸਲੇ ਬਾਰੇ ਹਰਚਰਨ ਬੈਂਸ ਦੇ ਜੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭੂੰਦੜ ਸਾਹਿਬ ਉੱਥੇ ਕਹਿ ਦੇਣਗੇ ਕਿ ਆਹ ਚੱਕੋ ਜੀ ਜਥੇਦਾਰ ਰਘਵੀਰ ਸਿੰਘ ਦੀਆਂ ਕਲਿੱਪਾਂ, ਸਾਡੀ ਭਰਤੀ ਮੁਹਿੰਮ ਨੂੰ ਉਹਨਾਂ ਦੀ ਪੂਰਨ ਸਰਪ੍ਰਸਤੀ ਤੇ ਸਹਿਮਤੀ ਹੈ, ਤੇ ਤੁਸੀਂ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਹੋ ਕਿ ਸਾਨੂੰ ਪੁੱਛਣਾ ਕੀ ਹੈ ਤੁਸੀਂ। ਤੋ ਆਹ ਹਾਲਾਤ ਨੇ। ਤੋ ਇਸ ਤਰੀਕੇ ਨਾਲ ਜਿਹੜੇ ਸਮਝਦੇ ਸੀ ਕਿ ਕਸੂਤੇ ਫਸ ਗਏ ਜੀ ਬਾਦਲ ਦਲ, ਕੋਈ ਫਾਇਦਾ ਨਹੀਂ ਹੋਇਆ ਜੀ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਾਉਣ ਦਾ, ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੂੰ ਤਖਤਾਂ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ। ਉਹਨਾਂ ਨੂੰ ਤਾਂ ਜੀ ਝੁਕਣਾ ਮੁਚਣਾ ਲਿਖਣਾ ਪੈ ਜੂ। ਆਪਾਂ ਵੀ ਗੱਲ ਕੀਤੀ ਸੀ ਗੱਲ ਇਹ ਗੱਲਾਂ ਸਾਰੀਆਂ ਹਰਚਰਨ ਬੈਂਸ ਵਾਲੀ ਅੱਜ ਵਾਲੀ ਸੁਣ ਲਓ, ਉਹ ਨਹੀਂ ਮੰਨਦੇ ਕਿਸੇ ਗੱਲ। ਸੋ 11 ਫਰਵਰੀ ਤੋਂ ਬਾਅਦ ਉਹੀ ਰੌਣਕ ਮੇਲਾ ਫੇਰ ਲੱਗੂਗਾ ਪੰਥ ਨੂੰ। ਉਹ ਦਿੱਲੀ ਵਾਲਿਆਂ ਨਾਲ, ਡੀਪ ਸਟੇਟ ਨਾਲ ਕੋਈ ਹੈ ਵਿਚਾਲੇ ਘੁੰਡੀ। ਹਰਚਰਨ ਬੈਂਸ ਜਦੋਂ ਨਾਂ ਆਉਂਦਾ ਮੈਂ ਹੈਰਾਨ ਹੋ ਜਾਂਦਾ। ਇੱਥੇ ਸਾਡੇ 2005 ਚ ਇੱਕ ਕੇਸ ਬਣ ਗਿਆ, 26 ਜਨਵਰੀ 2005 ਨੂੰ ਕੇਸ ਇੱਕ ਸਾਡੇ ਤੇ ਬਣਿਆ ਝੰਡਾ ਚਲਾਉਣ ਦਾ, ਸ਼ਹੀਦਾਂ ਵਾਲੇ ਜਿੱਥੇ 1978 ਦੇ ਸ਼ਹੀਦਾਂ ਦੀ ਯਾਦ ਗੁਰਦੁਆਰਾ। ਦੂਜਾ ਕੇਸ ਉਸ ਕੇਸ ਚੋਂ ਮੇਰੀ ਮਾਰਚ ਮਹੀਨੇ ਚ ਜ਼ਮਾਨਤ ਹੋਈ, ਅੰਮ੍ਰਿਤਸਰੋਂ ਜੇਲ੍ਹ ਚੋਂ ਨਿਕਲਿਆ। ਮਾਰਚ ਅਪ੍ਰੈਲ ਬਾਹਰ ਰਿਹਾ। ਮਈ ਮਹੀਨੇ ਦੇ ਵਿੱਚ ਦਿੱਲੀ ਦੇ ਲਿਬਰਟੀ ਤੇ ਸਤਿਅਮ ਥੀਏਟਰ ਦੇ ਵਿੱਚ ਬਲਾਸਟ ਹੋ ਗਏ। ਉਹ ਫਿਲਮ ਦਾ ਰੌਲਾ ਸੀ ਸੰਨੀ ਦਿਓਲ ਵਾਲੀ ਦਾ, ਜੋ ਬੋਲੇ ਸੋ ਨਿਹਾਲ। ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਥੋਂ ਵਾਲੀ ਸਰਕਾਰ ਸਾਡੇ ਤੇ ਬੜੀ ਔਖੀ ਸੀ
ਵੀ ਇਹਨਾਂ ਨੇ ਬੜਿਆ ਮੂਹਰੇ ਹੋ ਕੇ ਫਿਲਮ ਦਾ ਵਿਰੋਧ ਕੀਤਾ, ਜੋ ਬੁਰੇ ਸੋ ਨਿਹਾਲ ਫਿਲਮ ਦਾ, ਇਹ ਗਲਤ ਆ। ਉਹ ਸਾਡੇ ਦੁਆਲੇ ਸ਼ਿਕੰਜਾ ਪੂਰਾ ਰੇਡਾ ਰੂਡਾ ਪੈ ਰਹੀਆਂ ਸੀਗੀਆਂ। ਸੋ 8 ਜੂਨ 2005 ਨੂੰ ਪਟਿਆਲੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਜੀਤ ਸਿੰਘ ਭਊ ਤੇ ਹੋਰ ਸਿੰਘ ਉੱਥੇ ਯੂਨੀਵਰਸਿਟੀ ਦੇ ਕੋਲੇ ਪਟਿਆਲੇ ਫੜੇ ਗਏ ਤੇ ਉਸੇ ਦਿਨ ਹੀ ਅੰਮ੍ਰਿਤਸਰ ਮੈਨੂੰ ਤੇ ਭਾਈ ਕੰਵਰਪਾਲ ਸਿੰਘ ਨੂੰ ਫੜ ਲਿਆ। ਤੇ ਜਿਹੜੇ ਨਵਾਂ ਸ਼ਹਿਰ ਵੱਲ ਦੇ ਸਿੰਘ ਜਿਨ੍ਹਾਂ ਕੋਲੇ ਭਾਈ ਹਵਾਰੇ ਹੁਣਾਂ ਦਾ ਸਮਾਨ ਸੱਤੂ ਸੀ, ਉਹ ਤੇ ਅਸੀਂ ਸਾਰਿਆਂ ਨੇ ਇਕੱਠੇ ਇੱਥੇ ਪਰ ਮਾਲ ਮੰਡੀ 10-12 ਦਿਨ ਰਿਮਾਂਡ ਕੱਟਿਆ। 2 ਵਾਰੀ ਰਿਮਾਂਡ ਸਾਡਾ ਹੋਇਆ ਇੱਥੇ। ਮੁੜ ਕੇ ਜੇਲ੍ਹ ਚਲੇ ਗਏ। ਉੱਥੇ ਬੈਠਿਆਂ ਚ ਗੱਲ ਕਰਦੇ ਆ ਵਕਤ ਕਈ ਸਾਡੇ ਸਿਆਣੇ ਸੀਨੀਅਰ ਸੰਘਰਸ਼ ਵਾਲੇ ਸਾਥੀ ਸਹਿਯੋਗੀ ਬੈਠੇ। ਦੁਪਹਿਰ ਦੇ ਟਾਈਮ ਚੱਕੀਆਂ ਚ ਗਰਮੀ ਸੀਗੀ, ਪੂਰੀ ਜੂਨ ਦਾ ਮਹੀਨਾ, ਤੇ ਮੈਂ ਉੱਥੇ ਕੋਈ ਚੱਲਦੀ ਗੱਲ ਚ ਕਹਿ ਬੈਠਿਆ ਵੀ ਹਰਚਰਨ ਬੈਂਸ ਨੇ ਇਸਦਾ ਕੋਈ ਗਲਤ ਟਿੱਪਣੀ ਕੀਤੀ। ਤਾਂ ਸਾਡੇ ਬੰਦੇ ਕਹਿਣ ਵੀ ਉਹ ਕੌਣ ਆ ਜੀ, ਉਹ ਕੀ ਚੀਜ਼ ਕੀ ਆ? ਮੈਂ ਕਿਹਾ ਉਹ ਚਲਾਉਂਦਾ ਹੀ ਸਾਰਾ ਕੁਝ ਉਹ ਆ ਇਹਨਾਂ ਨੂੰ। ਉਹ ਜਦੋਂ ਗੱਲ ਸੁਣਾ ਕਰਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਸਾਡੇ ਬੰਦਿਆਂ ਨੂੰ ਹਰਚਰਨ ਬੈਂਸ ਦਾ ਨਹੀਂ ਪਤਾ। ਅੱਜ ਵੀ ਸਾਡੀ ਕੌਮ ਨੂੰ ਹਰਚਰਨ ਬੈਂਸ ਦਾ ਨਹੀਂ ਪਤਾ, ਹਾਲਾਂਕਿ ਉਹ ਹੁਣ ਪਿਛਲੇ ਕਈ ਸਮਿਆਂ ਚ ਹੁਣ ਤਾਂ ਜਦੋਂ ਵੱਡੇ ਬਾਦਲ ਪਾਸੇ ਹੋ ਗਏ ਹੁਣ ਤਾਂ ਉਹ ਮੂਹਰੇ ਫੋਰ ਫਰੰਟ ਤੇ ਲਾਇਆ ਹੈ, ਕਿਉਂਕਿ ਸੁਖਬੀਰ ਤੋਂ ਗੱਲਾਂ ਨਹੀਂ ਹੁੰਦੀਆਂ ਉਵੇਂ ਉਹਨੂੰ ਫਿਰ ਲਾਉਂਦੇ ਆ ਮੂਹਰੇ। ਉਹ ਫਿਰ ਐਲੈਬੋਰੇਟ ਕਰਾ ਕੇ ਘੁਮਾ ਘਮੂ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦਾ ਮਾਹਿਰ ਆ ਨਾ। ਲੋਕ ਐਵੇਂ ਗਾਲਾਂ ਕੱਢੀ ਜਾਂਦੇ ਆ, ਮਾੜਾ ਚੰਗਾ ਬੁੱਲੀ ਜਾਂਦੇ ਆ ਵੀ ਲਓ ਜੀ ਦਲਜੀਤ ਸਿੰਘ ਚੀਮਾ ਐ ਕਹਿੰਦਾ, ਮਹੇਸ਼ਿੰਦਰ ਸਿੰਘ ਗਰੇਵਾਲ ਐ ਕਹਿੰਦਾ, ਵਿਰਸਾ ਸਿੰਘ ਬਲਟੋਹਾ ਕਹਿੰਦਾ। ਮੈਂ ਕਹਿੰਦਾ ਉਹਨਾਂ ਵੀ ਕਦੇ ਤੁਸੀਂ ਹਰਚਰਨ ਬੈਂਸ ਨੂੰ ਸੁਣ ਕੇ ਦੇਖੋ, ਤੁਹਾਨੂੰ ਪਤਾ ਲੱਗੇ ਵੀ ਆਈਟਮਾਂ ਕਿਹੋ ਜਿਹੀਆਂ ਰੱਖੀਆਂ ਹੋਈਆਂ ਨੇ ਇਹਨਾਂ ਨੇ। ਆਇਆ ਉਹ ਲੋਕ ਜਿਨ੍ਹਾਂ ਨੇ ਅਕਾਲੀ ਦਲ ਦਾ ਭੋਗ ਪਾ ਕੇ ਇਹਨੂੰ ਨਾਲੇ ਤਾਂ ਪੂਰੀ ਤਰ੍ਹਾਂ ਇੱਕ ਪੰਥ ਦੋਖੀ ਸੰਸਥਾ 'ਚ ਬਦਲ ਸੁੱਟਿਆ। ਜਿਹੜੇ ਕੰਮ ਅਕਾਲੀ ਦਲ ਦੀ ਸਰਕਾਰਾਂ ਵੇਲੇ ਹੋਏ ਨੇ ਉਹ ਕਦੇ ਅਸਲੀ ਅਕਾਲੀ ਦਲ ਵੇਲੇ ਹੋ ਸਕਦੇ ਸੀ, ਪਰ ਕਿਉਂ ਹੋ ਗਏ? ਕਿਉਂਕਿ ਹਰਚਰਨ ਬੈਂਸ ਵਰਗੇ ਬੈਠੇ ਨੇ, ਉਹਨਾਂ ਨੂੰ ਮੱਤਾਂ ਦੇਣ ਨੂੰ ਵੀ ਇੱਕ ਗੱਲਾਂ ਥੋੜੀ ਹੈ। ਚਿੰਤਾ ਨਾ ਕਰੋ, ਚੱਕੀ ਚੱਲੋ ਫੱਟੀ। ਔਰ ਇਹ ਬੰਦਾ ਪਿਛਲੇ ਦਿਨੀ ਆਪਣੇ ਸੁਖਦੇਵ ਸਿੰਘ ਸੀਨੀਅਰ ਪੱਤਰਕਾਰ ਅੰਗਰੇਜ਼ੀ ਟ੍ਰਿਬਿਊਨ 'ਚ ਉਹਨਾਂ ਨੇ ਕੰਮ ਕੀਤਾ ਹੈ। ਸੋਸ਼ਲ ਮੀਡੀਆ ਤੇ ਮੈਂ ਕੋਈ ਪੋਸਟ ਲਿਖੀ ਸੀ, ਹਰਚਰਨ ਬੈਂਸ ਦਾ 1993 ਦੇ ਵਿੱਚ ਲੋਕ ਸਭਾ ਚੋਣ ਜਲੰਧਰ ਤੋਂ ਬਾਅਦ ਉੱਥੇ ਕਾਂਗਰਸ ਜਿੱਤ ਗਈ। ਇਹਦਾ ਇੱਕ ਲੇਖ ਛਪਿਆ, ਮੈਂ ਉਹ ਪਾਇਆ ਫੇਸਬੁੱਕ ਤੇ ਆਪਦੇ ਅਕਾਊਂਟ ਤੇ। ਉਹਦੇ ਵਿੱਚ ਉਹ ਬੇਅੰਤੇ ਬੁੱਚੜ ਦੀਆਂ ਬੜੀਆਂ ਸਿਫਤਾਂ ਕਰੇ ਵੀ ਅਮਨ ਦਾ ਜਿਹੜਾ ਝੰਡਾ ਚੱਕਿਆ ਨਾ ਜੀ ਉਹਨੇ। ਦੇਖੋ ਅਮਨ ਦਾ ਝੰਡਾ ਕਿਹਨੇ ਚੱਕਿਆ? ਬੇਅੰਤ ਸਿੰਘ ਨੇ, ਜਿਹਨੇ ਉਦੋਂ ਹਰ ਪਿੰਡ ਦੇ ਮੋੜ ਤੇ ਲਾਸ਼ਾਂ, ਹਰ ਪੰਜਾਬ ਦਾ ਪਿੰਡ ਪੱਟਿਆ ਪਿਆ। ਉਦੋਂ ਲੋਕ ਆਪਦੇ ਗਵਾਚੇ ਪੁੱਤਾਂ ਲਈ 1993 ਦੇ ਵਿੱਚ ਇਹ ਘਟਨਾ ਵਾਪਰੀ ਕਿ ਉਹਨੇ ਲੇਖ ਲਿਖਿਆ ਕਿ ਜੀ ਬੇਅੰਤ ਸਿੰਘ ਬੜਾ ਵਧੀਆ ਜੇ ਆ ਬੂਆ ਉਹਦਾ ਜੀ, ਜਿਹੜੀ ਉਹਦੀ ਸਰਕਾਰ ਨੂੰ ਕਹਿੰਦੇ ਸੀ ਧੱਕੇ ਨਾਲ ਬਣੀ ਆ, ਹੁਣ ਤਾਂ ਦੇਖੋ ਉਹਨੂੰ ਲੋਕ ਆਪ ਵੋਟਾਂ ਪਾਉਂਦੇ ਆ, ਕਹਿ ਕੱਢਵੀਂ ਵੋਟ ਪਈ ਆ, ਕਾਂਗਰਸ ਜਿੱਤ ਗਈ। ਸੋ ਉਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਾਡੇ ਸੀਨੀਅਰ ਜਰਨਲਿਸਟ ਰਹੇ ਸਰਦਾਰ ਸੁਖਦੇਵ ਸਿੰਘ ਨੇ ਲਿਖਿਆ ਸੀ ਵੀ ਘਮਾਣ ਜਿਵੇਂ ਇੱਥੇ ਤੂੰ ਕਹਿ ਰਿਹਾ ਨਾ ਵੀ ਦੇਖੋ ਹਰਚਰਨ ਬੈਂਸ ਨੇ ਕਿਵੇਂ ਬੇਅੰਤ ਸਿੰਘ ਦੀਆਂ ਸਿਫਤਾਂ ਕੀਤੀਆਂ, ਇਵੇਂ ਇਹ ਬਾਅਦ ਚ ਬਾਦਲ ਦੀਆਂ ਕਰਦਾ ਰਿਹਾ। ਇਹ ਤਾਂ ਉਹ ਬੰਦਾ ਜੇ ਕੱਲ ਕਰਾ ਨੂੰ ਭਾਈ ਅਮਰਤਪਾਲ ਸਿੰਘ ਦੀ ਚੜ੍ਹਾਈ ਹੋ ਜੇ ਮੁੱਖ ਮੰਤਰੀ ਜਾਂ ਵੱਡੀ ਪੋਸਟ ਤੇ, ਇਹ ਉਹਨਾਂ ਨਾਲ ਵੀ ਚਲੇ ਜਾਓ, ਉਹਦੀਆਂ ਸਿਫਤਾਂ ਵੀ ਕਰ ਦੂ, ਇਹਨੂੰ ਕੀ ਫਰਕ? ਮੈਂ ਬੜਾ ਹੈਰਾਨ ਹੋਇਆ ਇਸ ਗੱਲ ਤੇ, ਪਰ ਇਹ ਗੱਲ ਸੱਚੀ ਹੈ। ਇਹੋ ਜਿਹੇ ਬੰਦੇ ਜਿਹੜੇ ਹਰ ਸੱਤਾ ਵਾਲੀ ਚੀਜ਼ ਵੱਲ ਝੁਕ ਕੇ ਉਹਦੇ ਹੱਕ ਚ ਉਹਨੂੰ ਸੱਚੀ ਝੂਠੀ, ਔਰ ਇਹਨਾਂ ਨੂੰ ਕਹਿਣਾ ਵੀ ਇਹ ਮਹਾਨ ਨੇ, ਬੜੇ ਬਲਵਾਨ ਨੇ। ਮੈਂ ਕਹਿੰਦਾ ਜੀ ਅਸੀਂ ਕਮਲੀ ਚੰਗੇ ਆ ਜੀ, ਇਹ ਮਹਾਨ ਨੇ। ਆਪਦੇ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ, ਆਪਦੀ ਧਰਤੀ ਤੇ ਉਲਟ ਭੁਗਤਣ ਵਾਲੇ ਬੰਦਿਆਂ ਦੇ ਹੱਕ ਚ ਖੜਨਾ, ਉਹਨਾਂ ਨੂੰ ਮਹਾਨ ਬਣਾਉਣਾ ਕਲਮਾਂ ਨਾਲ, ਨਾ ਭਾਈ ਸਾਤੋਂ ਇਹ ਪਾਪ ਨਹੀਂ ਹੁੰਦਾ। ਖੈਰ ਹੁਣ ਗੱਲ ਆ ਜਾਂਦੀ ਹੈ ਕਿ ਜਿਹੜਾ ਸਬਕ ਬਾਦਲ ਕਿਆਂ ਨੂੰ ਦਿੱਲੀ ਵਾਲਿਆਂ ਨੇ ਸਿਖਾਇਆ ਉਹਦੇ ਤੇ ਚੱਲਦਿਆਂ ਹੋਇਆਂ ਹੁਣ ਬਾਦਲ ਕਿਆਂ ਨੇ ਅਕਾਲੀ ਦਲ ਨੂੰ ਇੱਕ ਇਹੋ ਜਿਹੀ ਧਿਰ ਵਿੱਚ ਬਦਲ ਲਿਆ ਜਿਹਦੇ ਬਾਰੇ ਜੇ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਤੋਂ ਪੁਨਰ ਸਰਜੀਤ ਕਰਨਾ ਹੈ ਤੇ ਜੇ ਏਜੰਡਾ ਉਹੀ ਰਹਿਣਾ ਤੇ ਫਿਰ ਇਹੋ ਜਿਹੇ ਅਕਾਲੀ ਦਲ ਦਾ ਪੰਥ ਨੇ ਕੀ ਅਚਾਰ ਪਾਉਣਾ? ਪੰਥ ਨੂੰ ਤਾਂ ਜੇ ਅਕਾਲੀ ਦਲ ਚਾਹੀਦਾ ਜਿਹੜਾ ਕੌਮ ਦੀ, ਧਰਮ ਦੀ, ਪੰਜਾਬ ਦੀ ਬੋਲੀ ਦੀ, ਸੱਭਿਆਚਾਰ ਦੀ ਕੋਈ ਚਿੰਤਾ ਕਰਦਾ ਹੋਵੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ। ਪਰ ਕੀ ਕਿਸੇ ਨੂੰ ਆਸ ਹੈਗੀ ਆ ਜੇ ਏਜੰਡਾ ਬਦਲ ਵੀ ਲੈਣ, ਚਲੋ ਮੰਨ ਲਓ ਦਬਾਅ ਚ ਆ ਕੇ, ਪ੍ਰੈਸ਼ਰ ਚ ਆ ਕੇ ਵੀ ਠੀਕ ਆ ਜੀ ਅਸੀਂ ਪੰਥਕ ਏਜੰਡਾ ਅਪਣਾ ਲੈਂਦੇ। ਇਹ ਲੋਕ
ਜਿਨ੍ਹਾਂ ਮਸਲਿਆਂ ਦੇ ਉੱਤੇ ਪੰਜਾਬ ਦੇ ਵਿੱਚ ਮੋਰਚੇ, ਧਰਮ ਯੁੱਧ ਮੋਰਚੇ, ਨਵਾਬ ਫਲਾਨਾ ਕਰ, ਜਦੋਂ ਵੀ ਇਹ ਸੱਤਾ 'ਚ ਆਏ ਨੇ ਕਿਸੇ ਮੋਰਚੇ ਤੋਂ ਬਾਅਦ ਇਹਨਾਂ ਨੇ ਕਦੇ ਗੱਲ ਕੀਤੀ ਹੈ? ਜਿਹੜੇ 1997 ਦੇ ਵਿੱਚ ਬੀਜੇਪੀ ਨਾਲ ਸਾਂਝੀ ਸਰਕਾਰ ਬਣਾਉਂਦੇ, ਦਿੱਲੀ ਦੇ ਵਿੱਚ ਵੀ ਇਦੋਂ ਪਹਿਲਾਂ ਵਾਜਪਾਈ ਵੇਲੇ ਇਸ ਬਾਦਲ ਦਲ ਦੇ ਆਗੂ ਜਿਹੜੇ ਆ MP ਉਹ ਵਜ਼ੀਰ ਬਣਦੇ। ਜਿਹੜੇ ਮਸਲਿਆਂ ਦੇ ਉੱਤੇ ਆਪਾਂ ਹੁਣ ਤੱਕ ਕਲਪਦੇ ਆ ਕਿ ਸਾਡੇ ਦਰਿਆਈ ਪਾਣੀ ਲੁੱਟ ਲਈ, ਇਹਨਾਂ ਨੇ ਭਾਜਪਾ ਨਾਲ ਸਾਂਝ ਮੌਕੇ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਦਿੱਲੀ 'ਚ ਸਾਂਝੀ ਸਰਕਾਰ ਸੀ, ਪੰਜਾਬ 'ਚ ਵੀ ਸਰਕਾਰ ਅਕਾਲੀ ਦਲ ਦੀ ਰਹੀ, ਸਾਂਝੇ ਸੀ, ਉਦੋਂ ਕਦੇ ਗੱਲ ਕੀਤੀ ਆ ਵੀ ਸਾਡੇ ਪਾਣੀ ਲੁੱਟੇ ਆ? ਨਿਬੇੜੋ ਜੀ ਗੱਲ, ਹੁਣ ਤਾਂ ਸਾਡੀ ਆਪਦੀ ਗੱਲ ਆ। ਕਾਂਗਰਸ ਨੇ ਤਾਂ ਕਦੇ ਕਰਨਾ ਨਹੀਂ ਕੁਛ, ਉਹ ਤੁਸੀਂ ਤਾਂ ਕਰ ਦੋ। ਕਦੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿੱਖ ਪਛਾਣ ਦਾ ਜਿਹੜਾ ਮੁੱਦਾ ਉਹਨੂੰ ਨਿਬੇੜੋ? ਕਦੇ ਇਹਨਾਂ ਨੇ ਕਿਹਾ ਹੋਵੇ ਬਈ ਪੰਜਾਬੀ ਬੋਲਦੇ ਇਲਾਕੇ ਦੇ ਕੇ ਸਾਨੂੰ ਕੰਮ ਨਿਬੇੜੋ ਜੀ? ਕਦੇ ਇਹਨਾਂ ਨੇ ਹੋਰ ਤਾਂ ਹੋਰ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਉਹਨਾਂ ਸੂਰਮਿਆਂ ਯੋਧਿਆਂ ਦੀ ਕਦੇ ਗੱਲ ਕੀਤੀ ਹੋਵੇ ਵੀ ਉਹਨਾਂ ਨੂੰ ਕਾਲੀਆਂ ਸੂਚੀਆਂ ਜਾਂ ਕੁਝ ਉਲਟੇ ਕੰਮ ਜ਼ਰੂਰ ਕਰਦੇ ਰਹੇ ਨੇ? ਸੋ ਜਿਹੜੇ ਸਿੱਖ ਸਾਡੇ ਬਾਹਰ ਅੰਦਰ ਇਹ ਮਤਾਂ ਦਿੰਦੇ ਹੁੰਦੇ ਆ ਕਿ ਜੀ ਤੁਸੀਂ ਐਵੇਂ ਇਹਨਾਂ ਦੇ ਖਿਲਾਫ ਬੋਲਦੇ ਰਹਿੰਦੇ ਹੋ, ਉਹ ਦੱਸਣ ਤਾਂ ਸਹੀ ਇਹਨਾਂ ਦਾ ਫਾਇਦਾ ਕੀ ਹੈ ਪੰਜਾਬ ਨੂੰ। ਜਿਹੋ ਜਿਹੇ ਕਾਂਗਰਸ ਵਾਲੇ, ਇਹਨਾਂ ਤੋਂ ਬੜਾ ਚੰਨੀ ਹੁਣੀ ਵੀ ਉਹ ਜਿਹੜਾ ਬੋਲੀ ਬੱਲੀ ਜਾਂਦੇ ਆ ਜਿੰਨਾ ਕਿ ਇਹ ਬੋਲਦੇ ਆ ਪੰਜਾਬ ਲਈ, ਪੰਥ ਲਈ। ਸੁਨੀਲ ਜਾਖੜ ਬੜਾ ਵਧੀਆ ਬੋਲਦਾ ਜੀ ਫਿਰ ਤਾਂ ਪੰਜਾਬ ਲਈ, ਖਹਿਰਾ ਵੀ ਬੜਾ ਵਧੀਆ ਬੋਲਦਾ, ਹੋਰ ਬੜੇ ਨੇ, ਫਿਰ ਇਹੀ ਕਾਹਤੋਂ? ਸੋ ਕੁੱਲ ਮਿਲਾ ਕੇ ਇਸ ਮੌਕੇ ਅਕਾਲੀ ਦਲ ਦੇ ਨਾਂ ਹੇਠ ਜਿਹੜੇ ਲੋਕ ਸਰਗਰਮ ਨੇ, ਇਹਨਾਂ ਤੋਂ ਤੁਸੀਂ ਕੀ ਸੋਚਦੇ ਹੋ ਵੀ ਇਹ ਜੇ ਭਾਜਪਾ ਨਾਲ ਮਿਲ ਜਾਣ ਜਾਂ ਨਾ ਮਿਲਣ ਜਾਂ ਜਿਹਦੇ ਨਾਲ ਮਰਜ਼ੀ ਮਿਲ ਜਾਣ, ਜੇ ਸੱਤਾ 'ਚ ਆ ਜਾਣ, ਚਾਹੇ ਪੰਜਾਬ ਚਾਹੇ ਕੇਂਦਰ 'ਚ, ਜਿਹੜੇ ਸਾਡੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸਾਡੀ ਕੌਮ ਦੇ ਮਸਲੇ ਆ ਉਹਦਾ ਕੋਈ ਇਹ ਹੱਲ ਕੱਢ ਸਕਦੇ ਆ, ਕਰ ਸਕਦੇ ਆ? ਕੋਈ ਹੈਗਾ ਇਹਨਾਂ ਚੋਂ ਜਿਹਦੇ ਬਾਰੇ ਤੁਹਾਨੂੰ ਆਸ ਹੋਵੇ ਕਿ ਭਾਰਤੀ ਡੀਪ ਸਟੇਟ ਦੇ ਮੂਹਰੇ ਆਕੜ ਕੇ ਖੜ ਜਾਣਗੇ? ਇਹ ਸਾਰੇ ਦੇ ਸਾਰੇ ਤਾਂ ਕੀ ਹੋਰ ਵੀ ਸਾਡੇ ਸਾਰੇ ਲੋਕ ਜਿਹੜੇ ਭਾਰਤੀ ਨਿਜ਼ਾਮ ਦੀ ਈਨ ਮੰਨ ਕੇ ਉਸ ਪਾਸੇ ਵੱਲ ਭੁਗਤ ਰਹੇ ਨੇ, ਇਹ ਬਹੁਤ ਵੱਡਾ ਪਾਪ, ਬਹੁਤ ਵੱਡਾ ਅਪਰਾਧ ਕਰ ਰਹੇ ਨੇ। ਭਾਰਤੀ ਨਿਜ਼ਾਮ ਤਾਂ 1978 ਤੋਂ ਚੱਲੇ ਹੋਏ ਸੰਘਰਸ਼ ਨੂੰ ਕਾਲਾ ਦੌਰ ਕਹਾਉਂਦਾ। ਉਸ ਤੋਂ ਪਹਿਲਾਂ ਵੀ ਕਾਲਾ ਦੌਰ ਸੀ, ਉਹ ਟੈਰੋਰਿਜ਼ਮ ਸੀ, ਲੜਨ ਵਾਲੇ ਯੋਧੇ ਜੁਝਾਰੂ ਸੂਰਬੀਰਾਂ ਨੂੰ ਕਹਿੰਦਾ ਕਹੋ ਉਹ ਟੈਰਰਿਸਟ ਸੀ, ਅੱਤਵਾਦੀ ਸੀ। ਤੇ ਇਹ ਤਾਂ ਜੀ ਅਮਨ ਸ਼ਾਂਤੀ ਦਾ ਮਸਲਾ ਸੀਗਾ, ਇਹ ਤਾਂ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਨੇ। ਜਿਹੜਾ ਵੀ ਬੰਦਾ ਕਹਿੰਦਾ ਪੰਜਾਬ ਦੇ ਹੱਕਾਂ ਦੀ ਗੱਲ, ਉਹਦਾ ਨਾਮ ਹੈ ਤਾਂ ਮਾਹੌਲ ਖਰਾਬ ਕਰਨ ਵਾਲੀ ਗੱਲ। ਸੋ ਭਾਰਤੀ ਨਿਜ਼ਾਮ ਤੋਂ ਆਸਾਂ ਲਾਉਣ ਵਾਲੇ ਬੰਦੇ ਅਸਲ ਵਿੱਚ ਖਾਲਸੇ ਦੇ ਤੇ ਖਾਲਿਸਤਾਨ ਦੇ ਦੁਸ਼ਮਣ ਨੇ। ਸਾਡਾ ਨਿਸ਼ਾਨਾ ਖਾਲਿਸਤਾਨ, ਤੇ ਖਾਲਿਸਤਾਨ ਦੇ ਲਈ ਸਟੈਪ ਬਣਾ ਕੇ ਕੋਈ ਰਣਨੀਤੀ ਬਣਾ ਕੇ ਜੇ ਚੱਲਿਆ ਜਾਵੇ, ਜਿਵੇਂ ਅੱਗੇ ਵੀ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਧਿਰ ਬਿਲਕੁਲ ਪਿਓਰ ਜਿਹੜੀ ਉਹ ਹੋ ਸਕਦੀ ਆ, ਜਿਨ੍ਹਾਂ ਦਾ ਸਿੱਧਾ ਸਪਸ਼ਟ ਕੰਮ ਹੈਗਾ ਵੀ ਅਸੀਂ ਤਾਂ ਜੁਝਾਰੂ ਵਾਰਦਾਤਾਂ ਕਰਾਂਗੇ। ਦੂਜੀ ਉਹ ਹੋ ਸਕਦੀ ਆ ਧਿਰ ਜਿਹੜੀ ਕਵੇ ਵੀ ਅਸੀਂ ਜੁਝਾਰੂ ਧਿਰਾਂ ਵੱਲ ਵਾਲੇ ਐਕਸ਼ਨਾਂ 'ਚ ਤਾਂ ਨਹੀਂ ਜਾਵਾਂਗੇ ਪਰ ਖਾਲਿਸਤਾਨ ਕਵਾਂਗੇ। ਤੀਜੀ ਉਹ ਧਿਰ ਵੀ ਆਪਾਂ ਰੱਖ ਸਕਦੇ ਹਾਂ ਜਿਹੜੀ ਭਾਰਤੀ ਨਿਜ਼ਾਮ ਤਹਿਤ ਇਲੈਕਸ਼ਨਾਂ ਵੀ ਲੜੇ ਤੇ ਖਾਲਿਸਤਾਨ ਵੀ ਗੱਲ ਕਰੇ। ਚਲੋ ਚੌਥੀ ਦਾ ਵੀ ਸਪੇਸ ਪੈਦਾ ਕਰ ਲਓ ਵੀ ਖਾਲਿਸਤਾਨ ਵੀ ਨਹੀਂ ਕਹਿਣਾ ਤੇ ਭਾਰਤੀ ਨਿਜ਼ਾਮ ਦੇ ਵਿੱਚ ਰਹਿੰਦਿਆਂ ਹੋਇਆਂ ਪੰਥ ਅਤੇ ਪੰਜਾਬ ਦੀ ਜਿੰਨੀ ਕੁ ਗੱਲ ਹੋ ਸਕਦੀ ਆ ਉਹ ਕਰਾਂਗੇ। ਪਰ ਇਹ ਤੋਂ ਅੱਗੇ ਗਰਕਣਾ, ਇਹ ਤਾਂ ਉਹ ਗੱਲ ਆ ਨਾ ਵੀ ਕੋਈ ਕਹਿੰਦੇ ਕਿਸੇ ਦੇ ਮਹਿਮਾਨ ਆ ਗਿਆ ਤੇ ਰਾਤ ਦਾ ਟਾਈਮ ਸੀਗਾ ਤੇ ਬੜਾ ਔਖਾ ਜਿਹਾ ਹੋਇਆ ਘਰਦਿਆਂ ਨੂੰ, ਤੇ ਉਹ ਨੌਕਰ ਨੂੰ ਕਹਿਣ ਲੱਗਿਆ ਜਿਹੜਾ ਮੇਜ਼ਬਾਨ ਸੀ ਵੀ ਮਹਿਮਾਨ ਆਇਆ, ਪ੍ਰਾਹੁਣਾ ਆਇਆ, ਤੇ ਦੇਖ ਤਾਂ ਬੜੀ ਵਧੀਆ ਸਬਜ਼ੀ ਪਈ ਸੀ। ਉਹ ਮੁੜਿਆ ਕਹਿੰਦਾ ਜੀ ਸਬਜ਼ੀ ਤਾਂ ਮੁੱਕੀ ਹੋਈ ਆ। ਕਹਿੰਦਾ ਚੱਲ ਏਡੀ ਕਿਹੜੀ ਗੱਲ ਆ, ਉੱਥੇ ਦਾਲ ਪਈ ਹੋਣੀ ਆ। ਉਹ ਕਹਿੰਦਾ ਜੀ ਦਾਲ ਵੀ ਕਹਿੰਦਾ ਜੀ ਮੁੱਕ ਗਈ। ਕਹਿੰਦਾ ਚੱਲ ਹੋਰ ਨਹੀਂ ਤਾਂ ਉੱਥੇ 2 ਗੰਢੇ ਪਏ ਹੋਣੇ ਆ, ਚਟਣੀ ਕੁੱਟ ਲੈਂਦੇ ਆ। ਤੇ ਉਹ ਕਹਿਣ ਲੱਗਿਆ, ਉਹਨੇ ਦੇਖਿਆ ਜਿਹੜਾ ਮਹਿਮਾਨ ਸੀ ਵੀ ਕੰਮ ਵਿਗੜਦਾ ਹੀ ਜਾਂਦਾ, ਹਨੇਰੇ ਦਾ ਹੋਰ ਨਾ ਭੁੱਖ। ਉਹ ਕਹਿੰਦਾ ਹੁਣ ਪਿਓ ਦਾ ਪੁੱਤ ਨਾ ਹੋਏ ਜੇ ਤੂੰ ਹੁਣ ਇਹ ਤਾਂ ਚਟਣੀ ਤੋਂ ਵੀ ਹੇਠਾਂ ਜਾਵੇਂ, ਤੂੰ ਚਟਣੀ ਨਾਲ ਤਾਂ ਸਾਰੋ। ਹੁਣ ਉਹ ਕੰਮ ਹੋਇਆ ਪਿਆ ਸਾਡੀ ਕੌਮ ਵੀ ਆਪਾਂ ਕਿੱਥੇ ਤਾਂ 1984 ਮੌਕੇ ਸਾਰੀ ਕੌਮ ਨੂੰ ਆਪਾਂ ਖਾਲਿਸਤਾਨ ਦਾ ਰਾਹ ਫੜਿਆ ਸੀ, ਤੇ ਜੇਕਰ ਕੋਈ ਖਾਲਿਸਤਾਨ ਤੋਂ ਹੇਠਾਂ ਗੱਲ ਆਪਦੀ ਸਿਆਸਤ ਕਰਨੀ ਚਾਹੁੰਦਾ ਸੀ ਉਹ ਵੀ ਮਨਜ਼ੂਰ ਸੀ, ਕਰ ਲੈਂਦੇ। ਪਰ ਆਪਾਂ ਹੁਣ ਪੂਰਨ ਤੌਰ ਤੇ ਇਹੋ ਜਿਹੀਆਂ ਧਿਰਾਂ ਧੜੇ ਬਣਾਉਣ ਬਹਿ ਜਾਈਏ ਜਿਹੜੀਆਂ
ਕਾਂਗਰਸ ਵਰਗੀਆਂ ਹੀ ਹੋਣ, ਭਾਜਪਾ ਵਰਗੀਆਂ ਹੀ ਹੋਣ, ਜਿਹੜੀਆਂ ਆਪਸ ਵਿੱਚ ਆ ਮਿਹਣੇ ਮੂਹਣੇ ਜੇ ਮਾਰੀ ਜਾਣ, ਨਾ ਉਹਨਾਂ ਨੂੰ ਕੋਈ ਸ਼ਰਮ ਨਾ ਕੋਈ ਹੈ। ਇਹ ਆਪਣੀ ਸਿਆਸਤ, ਇਹ ਆਪਣਾ ਧਰਮ, ਇਹ ਆਪਣਾ ਸਾਰਾ ਕੁਝ ਇੰਟਰਨੈਸ਼ਨਲ ਲੈਵਲ ਤੇ ਤਾਂ ਸਾਡੇ ਹੱਕ 'ਚ ਹਵਾ ਬਣ ਰਹੀ ਹੈ। ਪੰਜਾਬ ਨੂੰ ਜਾਂ ਪੰਥ ਨੂੰ ਜਾਂ ਸਿੱਖਾਂ ਨੂੰ ਸਾਰੀ ਦੁਨੀਆ ਸਤਿਕਾਰਨ ਲੱਗੀ ਹੋਈ ਹੈ, ਤੇ ਇੱਥੇ ਸਾਨੂੰ ਚਾਅ ਚੜਿਆ ਹੋਇਆ ਹੈਗਾ ਕਿ ਕਿਵੇਂ ਨਾ ਕਿਵੇਂ ਅਸੀਂ ਭਾਰਤੀ ਨਿਜ਼ਾਮ ਦੇ ਚਹੇਤੇ ਬਣ ਜਾਈਏ, ਉਹਨਾਂ ਦੀ ਨਿਗਾਹ 'ਚ ਆ ਜਾਈਏ। ਤੋ ਇਹ ਸਾਰੇ ਕਾਸੇ ਦੇ ਵਿੱਚ ਜੇਕਰ ਆਪਦੀ ਗੱਲ ਤੇ ਕੋਈ ਖੜਾ ਰਹਿ ਗਿਆ ਤਾਂ ਹੋ ਸਕਦਾ ਕਿ ਇਤਿਹਾਸ ਵਿੱਚ ਕੋਈ ਬੰਦਾ ਉਹਦੀ ਡਿਪਲੋਮੈਟਿਕ ਅਪਰੋਚ ਨੂੰ ਸਲਾਵੇ, ਤੇ ਨਹੀਂ ਤਾਂ ਫਿਰ ਜਿਹੋ ਜਿਹਾ ਦੌਰ ਚੱਲ ਰਿਹਾ ਇਸ ਮੌਕੇ ਇਕੱਲੇ ਕੱਲੇ ਦਾ ਮੱਥਾ ਟਿਕਾਇਆ ਜਾ ਰਿਹਾ ਦਿੱਲੀ ਮੂਹਰੇ, ਫਿਰ ਅਬ ਹਵਾएं ही करेंगी रोशनी का फैसला, जिस दिए में जान होगी वो दिया रह जाएगा। पर ਸਾਨੂੰ ਆਸ ਆ ਕਿ ਇੱਕ ਦਿਨ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਜ਼ਰੂਰ ਝੂਲੂ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।